सिलेंडर फायरिंग हो गई। हाँ जी। बड़े बड़े फिर ਇਹ ਦੇਖੀ ਜੀ ਸੇਮ ਸ਼ਹੀਦੀ ਕੋ ਐਵੇਂ ਇਹ ਵਾਲੀ ਇਹ ਜਿਹੜੀ ਹੈ ਅੱਛਾ ਇਹਦੇ ਵਿੱਚ ਪਾਣੀ ਫਿਰ ਰੋੜ ਕੇ ਉੱਥੇ ਵਿੱਚ ਆਉਂਦਾ ਸੀ ਖੂਨ ਵਾਲਾ ਵੀ ਤੇ ਉਹ ਮੁਰਦੇ ਫਿਰ ਉੱਥੇ ਸਿਲੰਡਰ ਥਾਣੇਦਾਰ ਨੇ ਲਾ ਕੇ ਨਾ ਬੰਦੇ ਹਾਂਜੀ ਉਹ ਖਿੱਚ ਕੇ ਦੇ ਪੈਲਿਆਂ ਚੋਂ ਤੇ ਸੇਮੇ ਰੋੜੇ ਮੁਰਦੇ ਅੱਛਾ ਸੇਮ ਵੀ ਸਿੱਟ ਦਿੱਤੇ ਇਹ ਸੇਮ ਦੇ ਵਿੱਚ ਇਹ ਪੁਲੀ ਛੋਟੀ ਸੀ ਉਹਦੇ ਵੀ ਛੋਟੀ ਸੀ ਤੇ ਇਹਦੇ ਦਾਲ ਆੜ ਜਾਂਦੇ ਹਨ ਇੰਜ ਕਰਕੇ ਸਾਡਾ ਫੁੱਫੜ ਸੀ ਇਹਦਾ ਬਾਪ ਤੇ ਉਹ ਇੰਜ ਦਾ ਹੁੱਜ ਦੇਖ ਰਿਹਾ ਇੰਜ ਹਾਂਜੀ ਉਹ ਥੱਲੇ ਸੁਪਰੇ ਲਗਾ ਕੇ ਜਗ੍ਹਾ ਤੋੜ ਦਿੰਦਾ ਸੀ ਕੌਣ ਬੱਚੇ ਮਰੇ ਬੰਦੇ ਕਿਦੋਂ ਗਿਆ ਫਿਰ ਪਿਆਰੇ ਸਿੰਘ ਸਾਨੂੰ ਬੀਬੀਆਂ ਆਪਣੀਆਂ ਦੋਵੇਂ ਸਾਨੂੰ ਲੈ ਗਿਆ ਸੀ ਨਾ ਕਿਉਂ ਭਈ ਤੁਸੀਂ ਇਹਨਾਂ ਨੂੰ ਰੱਖੋ ਇੱਥੇ ਬੇਗਮ ਉਹਦੀਆਂ ਬੇਗਮਾਂ ਨੂੰ ਤੇ ਤੁਸੀਂ ਇਹਨਾਂ ਦੀ ਹਿਫਾਜ਼ਤ ਅੱਛਾ ਹਿਫਾਜ਼ਤ ਕਰਨਾ ਹਾਂ ਜੀ ਤੇ ਕੱਲ ਨੂੰ ਮਾਵਾਂਗਾ ਤੇ ਫਿਰ ਲੈ ਜਾਵਾਂ ਹਾਂ ਇਹ ਫਿਰ ਅਗਲੇ ਦਿਨ ਆਇਆ ਜੋ ਜੈਸਾ ਮਰ ਗਿਆ ਨਾ ਇਹ ਫਿਰ ਉਹ ਆਇਆ ਉਹ ਫਿਰ ਉਹ ਬੀਬੀ ਨੇ ਪੁੱਛਿਆ ਵੀ ਤੁਹਾਡਾ ਸਲੂਕ ਕਿਵੇਂ ਦਾ ਕੀਤਾ ਉਹਨੇ ਕਿਹਾ ਅਸੀਂ ਭੈਣਾਂ ਭਰਾਵਾਂਗੇ ਜਿਵੇਂ ਕਰੇ ਤਾਂ ਅਸੀਂ ਉਸੇ ਰਹੇ ਹਾਂ ਅੱਛਾ ਰੋਟੀ ਟੁਕਰ ਸਾਨੂੰ ਮਿਲਦਾ ਰਿਹਾ ਦੁੱਧ ਪੀਂਦੇ ਰਹੇ ਚੱਕਣਾ ਪਈ ਹੈ ਕਤਲਾਮ ਨਾ ਕਰੋ ਪੁਰਅਮਨ ਤਰੀਕੇ ਨਾਲ ਜਿੱਧਰ ਤੁਸੀਂ ਜਾਣਾ ਜਾਓ ਉਧਰ ਜਾਓ ਲੇਕਿਨ ਉਹਨਾਂ ਲੋਕਾਂ ਨੇ ਮਲਾਮਤ ਕੀਤੀ ਨਹੀਂ ਉਹ ਬਾਜ਼ ਆਏ ਉਹਨਾਂ ਨੇ ਸਾਡੇ ਜਿਹੜੇ ਜੀ ਅੱਗੇ ਗਏ ਉਹਨਾਂ ਨੇ ਕਤਲ ਕੀਤਾ ਉਹਨਾਂ ਦੀਆਂ ਕਬਰਾਂ ਅਜੇ ਮੌਜੂਦ ਨੇ ਉੱਥੇ ਲੀਖਾਂ ਵਾਲੀ ਦੇ ਵਿੱਚ ਅੱਛਾ ਜੀ ਉਹਨਾਂ ਦੀਆਂ ਕਬਰਾਂ ਮੌਜੂਦ ਨੇ ਇਹਨਾਂ ਨੇ ਫਿਰ ਉਹ ਜਿਹੜਾ ਸੇਠ ਬਰਾਦਰੀ ਦਾ ਬੰਦਾ ਨਾਲ ਕੋਈ ਹੋਰ ਮੁਲਾਜ਼ਮ ਇੱਕ ਦੋ ਉਹ ਡੱਕਦੇ ਰਹੇ ਨੇ ਲੇਕਿਨ ਉੱਥੇ ਕਸ਼ਮਕਸ਼ ਹੁੰਦਿਆਂ ਉੱਥੇ ਫਿਰ ਕੰਮ ਸ਼ੁਰੂ ਹੋ ਗਿਆ
अस्सलाम वालेकुम बुजुर्गो। वालेकुम सलाम वरहमतुल्लाहि वबरकातुहू। बुजुर्गो की नाम है अपना? मोहम्मद आशिक जी। मोहम्मद आशिक जी। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? जीवन दीन। ਜੀਵਨ जीवन दीन। ਜੀਵਨ ਜੀ। ਦਾਦਾ ਜੀ ਦਾ ਨਾਮ ਵੀ ਪਤਾ ਹੈ? हाँ जी। ਦਾਦਾ ਜੀ ਦਾ ਨਾਮ दादे का मीरदास सी जी। ਮੀਰਦਾਸ। हाँ जी। ਕਿਹੜੀ ਕੌਮ ਹੈ ਆਪਣੀ? अराई कौम जी। ਰਾਈ ਕੌਮ ਹੈ। ਕਿਹੜੇ ਪਿੰਡ ਇਸ ਟਾਈਮ ਬੈਠੇ ਤੁਸੀਂ? इस टाइम बैठा मैं चाह सुनियारे वाले से। ਚਾਹ ਸੁਨਿਆਰਿਆਂ ਵਾਲਾ। हाँ जी। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹ ਕੌਲ ਵਾਲੇ ਦਾ ਪਿੰਡ ਹੈ, ਛੋਟਾ ਜਿਹਾ ਉੱਥੇ ਮਸ਼ਮੂਲਾ ਕੌਲ ਵਾਲਾ, ਚਾਹ ਸਜਾਰਿਆ ਵਾਲਾ ਮਸ਼ਮੂਲਾ ਕੌਲ ਵਾਲਾ, ਜ਼ਿਲ੍ਹਾ ਗੁਜਰਾ ਵਾਲਾ, ਤਹਿਸੀਲ ਨਿਸ਼ਾਰਾ ਬਿਰਕਾ। ਸਹੀ ਹੋ ਗਿਆ। ਇਹ ਪਿੰਡ 'ਚ ਕਿੰਨੇ ਕੁ ਆਬਾਦੀ ਹੈ? ਹੁਣ ਇਸ ਵਕਤ ਕੋਈ 100 ਦੇ ਲਗਭਗ 100 ਘਰ ਦੇ ਲਗਭਗ ਆਏ ਵੇ। 100 ਘਰ ਹੈ। ਹਾਂ ਜੀ। ਤੁਹਾਡੇ ਕੋਲ ਪੁਰਾਣੀਆਂ 47 ਵੇਲੇ ਦੀਆਂ ਗੱਲਾਂ ਪੁੱਛਣੀਆਂ। ਪੁੱਛੋ ਜੀ। ਤੁਸੀਂ ਇਸ ਪਿੰਡ ਦੇ ਮੌਜੂਦਾ ਹੋ ਕਿ ਤੁਸੀਂ ਇੰਡੀਆ ਤੋਂ ਆਏ ਹੋ? ਅਸੀਂ ਇੱਥੇ ਪੈਦਾ ਹੋਇਆ ਜੀ, ਇੱਥੇ ਸਾਡੀ ਪੈਦਾਇਸ਼ ਹੋਈ ਹੈ, ਇੱਥੇ ਜਵਾਨ ਹੋਇਆ, ਇੱਥੇ ਸ਼ਾਦੀਆਂ ਹੋਈਆਂ ਨੇ। ਕਿੰਨੀ ਉਮਰ ਸੀ 47 ਵੇਲੇ ਤੁਹਾਡੀ? 47 ਦੇ ਵੇਲੇ ਮੇਰੀ ਉਮਰ 13 ਕੁ ਸਾਲ ਸੀ ਜੀ। 13 ਸਾਲ ਸੀ। ਹਾਂ ਜੀ। ਸਹੀ ਹੋ ਗਿਆ। ਇੱਥੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਜ਼ਾਤਾਂ ਕਿਹੜੇ ਕਿਹੜੇ ਕੌਮਾਂ ਰਹਿੰਦੀਆਂ ਸੀ? ਇੱਥੇ ਇਹ ਇੱਕੋ ਖੂਹ ਸੀ ਸਿਰਫ ਕੱਲਾ। ਸਾਡੇ ਫੁੱਫੜ ਸਾਡਾ ਜਿਹੜਾ ਸੀ ਉਹ ਇੱਥੇ ਆਇਆ ਸੀ, ਉਹ ਕੌਲ ਵਾਲੇ ਹੁੰਦਾ ਸੀ। ਉੱਥੇ ਦਾ ਸੀ ਪਿਆਰਾ ਸਿੰਘ। ਸਹੀ। ਕੋਲੋਵਾਲ ਦਾ? ਕੋਲੋਵਾਲ ਦਾ ਜੀ। ਸਹੀ। ਤੇ ਉਹ ਆਖਣ ਲੱਗਾ, ਉਹ ਫਿਰ ਸਾਡੇ ਵੱਡਿਆਂ ਨੂੰ ਜਿਹੜਾ ਕੱਕੜੂ ਤੋਂ ਸਿੱਖਦੇ ਨੇ। ਹਾਂਜੀ। ਤੇ ਉਹ ਉੱਥੋਂ ਕੋਈ ਗੱਲਬਾਤ ਹੋ ਗਈ, ਆਖਣ ਲੱਗੇ ਵੀ ਅਸੀਂ ਇਕੱਠੇ ਸਾਰੇ ਭਰਾ ਇਕੱਠਾ ਹੋ ਜਾਈਏ। ਉਹ ਮਕਾਨ ਆਖਣ ਲੱਗਾ ਪਿੰਡ ਨਹੀਂ ਪਾਣੀ, ਅਸੀਂ ਆਪਣੀ ਜ਼ਮੀਨ ਦੇ ਜਾ ਕੇ ਪਾਉਂਦੇ ਹਾਂ। ਸਹੀ। ਉਦੋਂ ਇੱਥੇ ਇੱਕ ਖੂਹ ਹੁੰਦਾ ਸੀ, ਉਹ ਖੂਹ ਦਾ ਨਾਂ ਸੀ ਨਸਾਰ ਵਾਲਾ, ਯਾਨੀ ਉੱਚਾ ਖੂਹ ਸੀ ਬੜਿਆ। ਤੇ ਉਹ ਪਾਰਸ਼ਾ ਧਰ ਕੇ ਪਾਣੀ ਉੱਤੋਂ ਜਦੋਂ ਪੈਂਦਾ ਸੀ ਥੱਲੇ, ਤੇ ਬੰਦੇ ਖਲੋ ਕੇ ਥੱਲੇ ਨਹਾਉਂਦੇ ਸਨ। ਸਹੀ ਸਹੀ। ਇਹਦਾ ਨਾਂ ਟਿਕਿਆ ਸੀ ਨਸਾਰ ਵਾਲਾ। ਇਹ ਜ਼ਮੀਨ ਜਿਹੜੀ ਪਿਆਰਾ ਸਿੰਘ ਦੀ ਸੀ? ਇਹ ਵੀਰ ਸਿੰਘ ਦੀ ਅੱਧੀ ਸੀ, ਅੱਧੀ ਪਿਆਰਾ ਸਿੰਘ ਦੀ ਤੇ ਤਾਰਾ ਸਿੰਘ ਦੀ ਸੀ। ਸਹੀ। ਰਹਿੰਦੇ ਆ ਕਾਲੋਵਾਲ ਸਨ? ਕੋਲਵਾ ਰਹਿੰਦੇ ਹਨ ਤੇ ਡੇਰਾ ਸੀ ਆ ਉਹਨਾਂ ਦਾ? ਜੀ। ਇਹ ਖੂਹ ਸੀ ਇੱਥੇ ਕੋਈ। ਅੱਛਾ। ਉਦੋਂ ਘਰ ਕੋਈ ਨਹੀਂ ਸੀ? ਘਰ ਕੋਈ ਨਹੀਂ ਸੋਦੇ ਇੱਥੇ। ਇਹ ਸਾਡਾ ਫੁੱਫੜ ਦੱਸਦਾ ਹੈ ਜਿਹੜਾ ਇੱਥੇ ਸਭ ਤੋਂ ਪਹਿਲੂ ਆਇਆ ਸੀ। ਨਹੀਂ 47 ਵੇਲੇ ਘਰ ਹੈ ਸਨ ਇੱਥੇ ਜਦੋਂ ਉਜਾੜੇ? ਹਾਂ ਜੀ, ਉਦੋਂ ਆਇਆ ਸਰ ਘਰ 6-7। ਅੱਛਾ। ਤੁਸੀਂ ਪਿੱਛੋਂ ਕਾਲੋਵਾਲ ਦੇ ਹੀ ਹੋ? ਹਾਂ ਜੀ। ਨਹੀਂ, ਤੁਹਾਡਾ ਪਿੰਡ ਕੋਲਵਾ ਸਾਡਾ ਇੱਥੇ ਵੇ। ਇਹ ਕੋਲਵਾ ਦਾ ਜ਼ਮੀਨ ਕੋਲਵਾ ਦੀ ਆ। ਅੱਛਾ। ਕਾਲੋਵਾਲ ਦੀ ਜ਼ਮੀਨ। ਹਾਂ ਜੀ। ਤੇ ਕਾਲੋਵਾਲ ਦਾ ਡੇਰਾ ਸੀ, ਹੁਣ ਉੱਥੇ ਹੀ ਪਿੰਡ ਬਣ ਗਿਆ? ਹੁਣ ਇੱਥੇ ਪਿੰਡ ਬਣ ਗਿਆ ਹੈ। ਸਹੀ ਹੋ ਗਿਆ। ਤੇ ਇੱਥੇ ਕਿਹੜੇ ਸਿੱਖ ਰਹਿੰਦੇ ਸਨ ਹੋਰ? ਇੱਥੇ ਸਿੱਖ ਸੀ, ਇੱਕ ਵੀਰ ਸਿੰਘ ਸੀ। ਹਾਂਜੀ। ਤੇ ਇੱਕ ਪਿਆਰਾ ਸਿੰਘ, ਸਹੀ। ਇੱਕ ਤਾਰਾ ਸਿੰਘ। ਸਹੀ। ਤਾਰਾ ਸਿੰਘ ਤੇ ਪਿਆਰਾ ਸਿੰਘ ਇਹ ਦੋ ਭਰਾ ਸਨ। ਹਾਂਜੀ। ਵੀਰ ਸਿੰਘ ਇਕੱਲਾ ਹੀ ਸੀ। ਸ਼ਬੀਰ ਸਿੰਘ ਇਕੱਲੇ ਸੀ? ਵੀਰ ਸਿੰਘ ਇਕੱਲਾ ਸੀ। ਜ਼ਮੀਨ ਸਭ ਨਾਲੋਂ ਜ਼ਿਆਦਾ ਕਿਹਦੀ ਸੀ? ਜ਼ਮੀਨ ਇੱਥੇ ਜ਼ਮੀਨ ਜ਼ਿਆਦਾ ਵੀਰ ਸਿੰਘ ਦੀ ਸੀ ਕਾਲੋਵਾਲ ਦੇ ਵਿੱਚ? ਹਾਂ ਜੀ। ਨਹੀਂ, ਕੋਲੇਵਾਲ ਦੇ ਵਿੱਚ ਤਾਰਾ ਉਦਮ ਸਿੰਘ, ਉਹਦੀ ਜਵਾਨ, ਉਹ ਇੱਥੇ ਅਗਲੇ ਪਾਸੇ ਡੇਰਾ ਹੈ, ਆ ਨਾਲ ਹੀ ਦੇ ਰਹੇ ਨੇ। ਉਹਦੀ ਜ਼ਿਆਦਾ ਜ਼ਮੀਨ ਸੀ ਇਹਦੀ। ਕਾਲੋਵਾਲ ਸੀ ਨਾ? ਤੁਸੀਂ ਕਾਲੋਵਾਲ ਦੇ ਦੱਸਣਾ ਨਾ। ਕਾਲੋਵਾਲ ਦਾ ਇਹ ਤੇ ਹੁਣ ਪਿੰਡ ਬਾਦੋਂ ਬਣਿਆ। ਹਾਂ ਜੀ, ਕੋਲੇਵਾਲ ਦੀ ਜੀ। ਤੁਸੀਂ ਕਾਲੋਵਾਲ ਦੇ ਬਾਰੇ ਦੱਸੀ ਜਾਓ। ਹਾਂ। ਅੱਛਾ। ਤੇ ਉੱਥੋਂ ਦਾ ਲੰਬੜਦਾਰ ਕਿਹੜਾ ਹੈ ਕਾਲੋਵਾਲ ਦਾ ਉਸ ਵੇਲੇ? ਉਸ ਵੇਲੇ ਨੰਬਰਦਾਰ ਵੀਰ ਸਿੰਘ ਸੀ। ਵੀਰ ਸਿੰਘ ਸੀ। ਹਾਂ ਜੀ। ਸਾਡੇ ਵੱਡਿਆਂ ਨੇ ਮਾਮਲਾ ਦਿੱਤਾ ਸੀ ਤੇ ਉਹ ਰਸੀਦ ਕਰਕੇ ਦੇ ਗਿਆ ਸੀ ਵੀ ਇਹਦੇ ਤੁਹਾਡੇ ਕੰਮ ਆਵੇਗੀ ਕਿਤੇ। ਉਹ ਫਿਰ ਸਾਨੂੰ ਮਗਰੋਂ ਮਾਮਲਾ ਹੱਥੋਂ ਨਹੀਂ ਸੀ ਕਰਾਇਆ ਗਿਆ ਤੇ ਲੋਕਾਂ ਕੋਲੋਂ ਕਰਾਇਆ ਗਿਆ ਦੁਬਾਰਾ। ਅੱਛਾ। ਤੁਹਾਨੂੰ ਜ਼ਮੀਨ ਪੈ ਗਈ ਸੀ? ਨਹੀਂ, ਸਾਨੂੰ ਪਈ ਨਹੀਂ ਸੀ ਜ਼ਮੀਨ। ਸਾਨੂੰ ਜ਼ਮੀਨ ਪਈ ਸੀ 47, 48, 49, 50 ਪਈ ਸੀ। 2-2, 3-3, 4-4 ਕਿੱਲੇ। ਅੱਛਾ। 4 ਉਹ 6 ਮਹੀਨੇ ਰਹੀ ਕਿਉਂਕਿ ਉਹ ਉਸ ਵੇਲੇ ਟੁੱਟ ਗਈ ਸੀ। ਉਹ ਸਕੂਲ ਹੈ ਸੀ ਕਾਲੋਵਾਲ ਦੇ ਵਿੱਚ ਉਸ ਵੇਲੇ? ਨਹੀਂ, ਕੋਲਵਾਲ ਸਕੂਲ ਕੋਈ ਨਹੀਂ ਸੀ ਉਦੋਂ। ਉਸ ਵੇਲੇ ਸਕੂਲ ਕੋਈ ਨਹੀਂ ਸੀ? ਨਹੀਂ। ਤੇ ਮਸਜਿਦਾਂ ਹੈ ਸੀ? ਮਸਜਿਦ ਹੈ ਸਨ ਤੇ ਦੋ। ਹਾਂ ਜੀ। ਗੁਰਦੁਆਰਾ? ਗੁਰਦੁਆਰਾ ਕੋਲਵਾਲ 'ਚ ਕੋਈ ਨਹੀਂ ਸੀ। ਨਹੀਂ ਸੀ? ਹੈ ਨਹੀਂ। ਮੱਟੂ ਭਾਈ ਕੇ ਆ ਇੱਥੇ ਨਾਲ। ਮੱਟੂ ਭਾਈ ਕੇ ਸਨ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ 47 ਦੀ ਵੰਡ ਹੋਈ, ਹਾਂ ਜੀ, ਇਹ ਲੋਕ ਇੱਥੋਂ ਕਿੱਦਾਂ ਨਿਕਲੇ? ਉਹ ਤੋਂ ਪਹਿਲਾਂ ਤਾਂ ਮੈਂ ਵੋਟ ਜੀ। ਹਾਂਜੀ। ਵੋਟ ਪਾਇਆ ਸਨ ਅੱਛਾ। ਮੁਸਲਿਮ ਲੀਗ ਦੇ ਤੇ ਯੂਨਿਟ ਪਾਰਟੀ ਦੇ। ਤੇ ਸਿੱਖਾਂ ਦੀ ਜ਼ਮੀਨ ਵਾਂਝਿਆ। ਯੂਨਿਟ ਪਾਰਟੀ ਸਿੱਖਾਂ ਦੀ ਸੀ ਤੇ ਮੁਸਲਿਮ ਲੀਗ ਸੀ ਮੁਸਲਮਾਨਾਂ ਦੀ। ਅੱਛਾ। ਇੱਥੇ ਭਾਈ ਕੇ ਮਠ ਵਿੱਚ ਵੋਟ ਪੈਣਾ ਤੇ ਸਾਡੇ ਆ ਜਾਣਾ ਆਮ ਦੇਣੇ ਨੇ ਮੁਸਲਿਮ ਲੀਗ ਨੂੰ। ਹਾਂਜੀ। ਯੂਨਿਟ ਪਾਰਟੀ ਨੂੰ ਨਹੀਂ ਦੇਣੇ। ਤੇ ਸਿੱਖਾਂ ਦਾ ਜ਼ੋਰ ਸੀ
ਤੇ ਉਹ ਜਿਉਂ ਲੱਗਾ ਸਵੇਰ ਤੋਂ ਲੈ ਕੇ ਆਉਣ ਤੇ ਸੀਰੀ ਡੀਗਰ ਵੇਲੇ ਨਾਲ ਨਾ ਹਾਂਜੀ ਇਹਨੇ ਸਿੱਖਾਂ ਨੇ ਆਖਿਆ ਵੀ ਜਿੱਥੇ ਤੁਹਾਡਾ ਦਿਲ ਕਰਦਾ ਦਿਓ ਵੋਟ ਤੁਸੀਂ। ਤੁਹਾਨੂੰ ਕਿਹਾ? ਹਾਂਜੀ, ਸਾਡੇ ਵੱਡੇ ਤਰੇ ਸਨ। ਅੱਛਾ, ਕੀ ਨਾਂ ਸੀ ਵੱਡਿਆਂ ਦਾ? ਵੱਡੇ ਦਾ ਨਾਂ ਸੀ, ਮੇਰੇ ਬਾਪ ਦਾ ਨਾਂ ਸੀ ਜੀਵਨਦੀਨ, ਹਾਂਜੀ ਤੇ ਚਾਚੇ ਮੇਰੇ ਦਾ ਨਾਂ ਸੀ ਫਤਿਹਦੀਨ, ਸਹੀ ਤੇ ਫੁੱਫੜ ਮੇਰੇ ਦਾ ਨਾਂ ਸੀ ਰਮਜ਼ਾਨ। ਮੁਹੰਮਦ ਰਮਜ਼ਾਨ। ਸਹੀ ਹੋ ਗਿਆ। ਉਹ 3 ਵਜੇ ਫਿਰ ਗਏ ਵੋਟ ਪਾਏ ਤੇ 3 ਵੋਟ ਹੀ ਵੱਧ ਗਿਆ ਮੁਸਲਿਮ ਲੀਗ ਦੇ। ਅੱਛਾ, 3 ਵੋਟ ਵਧ ਗਏ। 3 ਵੋਟ ਮਟਵਾ ਵਾਲੇ ਇਲੈਕਸ਼ਨ ਚੋਂ 3 ਵੋਟ ਵਧਿਆ। ਤੇ ਕੌਣ ਜਿੱਤਿਆ ਫਿਰ? ਹਾਂਜੀ ਕੌਣ ਜਿੱਤਿਆ ਫਿਰ? ਮੁਸਲਮਾਨ। ਹਾਂਜੀ ਮੁਸਲਮਾਨ ਜੀ। ਸਹੀ ਹੋ ਗਿਆ। ਮੁਸਲਮਾਨਾਂ ਦੀ ਆਬਾਦੀ ਕਾਫੀ ਸੀ ਇੱਧਰ? ਹਾਂ, ਮੁਸਲਮਾਨਾਂ ਦੀ ਆਬਾਦੀ ਵਾਹ ਹੀ ਸੀ, ਸਿੱਖਾਂ ਦੀ ਘੱਟ ਸੀ ਤੇ ਮੁਸਲਮਾਨਾਂ ਦੀ ਜ਼ਿਆਦਾ ਸੀ ਸਗੋਂ। ਨਹੀਂ, ਇੱਥੇ ਤੇ ਹੈ ਪਿੰਡ ਸਾਰੇ ਸਿੱਖਾਂ ਦੇ, ਮੈਨੂੰ ਦੱਸ ਰਹੇ ਸਨ ਬਜ਼ੁਰਗ। ਆਹੋ ਹੈ ਤੇ ਕਿਸੇ ਸਿੱਖਾਂ ਦੇ ਕੋਲ ਵਾਲਾ ਇਹ ਬੋੜਿਆਂ ਦਾ ਵੀ ਸਿੱਖਾਂ ਦਾ ਸੀ ਉਂਝ। ਹਾਂਜੀ, ਜੋ ਬੁਰਜੀ ਪਰ ਨਾਲ ਉਹ ਬਿਰਕਾ ਦੀ ਸੀ, ਉਹ ਵੀ ਸਿੱਖੀ ਸਨ। ਨਾਲ ਪਿੰਡ ਦੇ ਵਿੱਚ ਅੱਧੋ ਅੱਧ ਮੁਸਲਮਾਨ ਸਨ ਕਿ ਥੋੜੇ ਮੁਸਲਮਾਨ ਸਨ? ਅੱਧਿਓਂ ਜ਼ਿਆਦਾ ਮੁਸਲਮਾਨ ਸਨ ਕੋਲ ਵਾਲੇ ਦੇ ਵਿੱਚ। ਅੱਛਾ, ਹਾਂ, ਕਾਰੋਬਾਰ ਦੇ ਵਿੱਚ ਕਿਹੜੇ ਕੌਮਾਂ ਰਹਿੰਦੀਆਂ ਸੀ? ਕੋਲ ਵਾਲੇ ਦੇ ਵਿੱਚ ਕੌਮਾਂ ਰਹਿੰਦੀਆਂ ਹਨ ਉਦੋਂ ਅਰਾਈ, ਹਾਂਜੀ, ਕੰਬਿਆਲ ਹੂੰ, ਤੇ ਮਿਸਤਰੀ, ਲੋਹਾਰ ਫਾੜੇ ਦੇ ਡੰਗਰ ਵਾਲੇ, ਕੋਟ ਸ਼ੋਟ ਜਾਦ ਵਾਲੇ। ਜੱਟ? ਜੱਟ ਬਰਾਦਰੀ ਥੋੜੀ ਸੀ। ਰਾਂਝੀ ਹੈ ਮਰੂਸੀ ਉਹ ਹਨ, ਉਹ ਨਾਰੋ ਪਾਰ ਨੇ, ਹੂੰ, ਉਹ ਵੀ ਘੱਟ ਸਨ। ਸਹੀ। ਤੇ ਹੋਰ ਸਨ ਕੰਮੀਕਾਰੀ ਜ਼ਿਆਦਾ ਸਨ, ਜ਼ਿਲ੍ਹਾ ਵੀ ਆਏ ਸਨ। ਸਹੀ ਸਹੀ ਸਹੀ। ਅੱਛਾ, ਜਦੋਂ ਵੋਟ ਪੈ ਗਏ ਹਾਂਜੀ, ਫਿਰ ਕਿੰਨੀ ਦੇਰ ਬਾਅਦ ਇਹ ਜਾਣ ਦਾ ਇਹਨਾਂ ਸਿਲਸਿਲਾ ਸ਼ੁਰੂ ਹੋ ਗਿਆ ਜਾਂ ਤੁਹਾਡੇ ਪਿੰਡ ਦੇ ਵਿੱਚ? ਇਹ ਮੈਨੂੰ ਯਾਦ ਨਹੀਂ ਰਿਹਾ ਹੁਣ ਕਿੰਨੇ ਦੇਰ ਬਾਅਦ। ਅੱਛਾ, ਹੱਲਾ ਗੁੱਲਾ ਹੋਇਆ ਜਦੋਂ ਆ ਜਾਏ ਗਏ? ਹਾਂਜੀ, ਹੱਲਾ ਗੁੱਲਾ ਹੋਇਆ ਸੀ ਜੀ। ਆ ਪਿਆਰਾ ਸਿੰਘ ਸਾਡੇ ਕੋਲ ਰਹਿੰਦਾ ਸੀ ਨਾ, ਹਾਂਜੀ, ਤੇ ਇਹ ਫਿਰ ਸਾਡੇ ਵੱਡਿਆਂ ਨੂੰ ਆਖਣ ਲੱਗਾ ਗੱਲ ਵੀ ਵੀ ਤੁਸੀਂ ਰਹਿਣਾ ਆਂਦੇ ਇੱਥੇ, ਤੇ ਇੱਥੋਂ ਲੰਘਣਾ ਕਰਦਾ ਆਮ ਲੋਕਾਂ ਨੇ, ਹੂੰ, ਤੇ ਕਿਸੇ ਨੂੰ ਤੁਹਾਂ ਛੇੜਨਾ ਨਹੀਂ, ਹਾਂ, ਤੇ ਤੁਹਾਨੂੰ ਕੋਈ ਨਾ ਛੇੜੇਗਾ। ਉਹ ਜਦੋਂ ਆ ਸ਼ੇਰੇ ਕੋਟਾ ਜਸਾ ਮਰਿਆ ਲਾਲੇਪੁਰ ਕੋਲ, ਅੱਛਾ, ਰਾਤ ਨੂੰ ਬਹਿ ਗਿਆ ਤੇ ਸਵੇਰ ਨੂੰ ਫਾਇਰਿੰਗ ਹੋ ਗਈ ਹਾਂਜੀ, ਬੜੇ ਬੜੇ। ਫਿਰ ਇਹ ਲਿਖੀ ਜੀ ਸੇਮ ਸ਼ਹੀਦੀ ਕੋ ਐਵੇਂ ਇਹ ਵਾਲੀ? ਇਹ ਜਿਹੜੀ ਹੈ, ਅੱਛਾ, ਇਹਦੇ ਵਿੱਚ ਪਾਣੀ ਫਿਰ ਰੋੜ ਕੇ ਉੱਥੇ ਵਿੱਚ ਆਉਂਦਾ ਸੀ, ਖੂਨ ਵਾਲਾ? ਖੂਨ ਵਾਲਾ ਵੀ, ਤੇ ਉਹ ਮੁਰਦੇ ਫਿਰ ਉੱਥੇ ਸਵੇਰ ਨੂੰ ਥਾਣੇਦਾਰ ਨੇ ਲਾ ਕੇ ਨਾ ਬੰਦੇ, ਹਾਂਜੀ, ਉਹ ਖਿੱਚ ਕੇ ਦੇ ਪੈਲਿਆਂ ਚੋਂ ਤੇ ਸੇਮੇ ਰੋੜੇ ਮੁਰਦੇ? ਮੁਰਦੇ ਅੱਛਾ, ਸੇਮ ਕੇ ਸਿੱਟ ਦਿੱਤੇ? ਇਹ ਸੇਮ ਦੇ ਵਿੱਚ। ਇਹ ਪੁਲੀ ਛੋਟੀ ਸੀ, ਉਹਦੇ ਵੀ ਛੋਟੀ ਸੀ, ਤੇ ਇਹਦੇ ਦਾਲ ਆੜ ਜਾਂਦੇ ਹਨ ਇੰਝ ਕਰਕੇ। ਸਾਡਾ ਫੁੱਫੜ ਸੀ ਇਹਦਾ ਬਾਪ, ਤੇ ਉਹ ਇੰਝ ਦਾ ਹੁੱਜ ਦੇਖ ਰਿਹਾ ਇੰਝ, ਹਾਂਜੀ, ਉਹ ਥੱਲੇ ਸੁਬਲੀ ਲਗਾ ਕੇ ਸਿੱਧਾ ਤੋੜ ਦਿੰਦਾ ਸੀ। ਕੌਣ ਬੱਚੇ ਮਰੇ? ਬੰਦੇ, ਬੁੱਢੀਆਂ, ਜਨਾਨੀਆਂ, ਬੰਦੇ, ਬੱਚੇ, ਜਵਾਨ ਕੀ ਤੇ ਬੁੱਢੇ ਕੀ। ਕਿੰਨੇ ਮਾਰੇ? ਇਹਦੀ ਹਿਸਟਰੀ ਮਾਰੇ ਸਨ ਥਾਣੇਦਾਰ। ਮੈਨੂੰ ਪੁੱਛੋ ਜ਼ਰਾ। ਸਾਨੂੰ ਦੱਸੋ ਜੀ ਤੁਸੀਂ। ਇਹਦੀ ਹਿਸਟਰੀ ਇਹ ਵੇ ਜਨਾਬ ਕਿ ਜਿਸ ਵਕਤ ਹਰਜੱਲਾ ਪੈ ਗਿਆ, ਹਾਂਜੀ, ਸ਼ੇਰੇ ਕੋਟ ਹੈ ਪਿੱਛੇ ਇੱਕ ਪਿੰਡ ਹਾਂਜੀ, ਗੁਜਰਾਲੇ ਦੇ ਉਰਲੀ ਸਾਈਡ ਤੇ। ਸ਼ੇਰੇ ਕੋਟ ਦਾ ਜਿਹੜਾ ਬੜਾ ਜਾਬਰ ਆਦਮੀ ਸੀ, ਰਾਜਾ ਸੀ ਉਹ। ਰਾਜਾ ਸੀ। ਉਹਦੀ ਕੋਠੀ ਅਜੇ ਵੀ ਮੌਜੂਦ ਹੈ, 7ਵੀਂ ਦਰਵਾਜ਼ਾ ਸੀ ਉਹਦੀ ਕੋਠੀ ਨੂੰ। ਹੂੰ, ਉਸ ਰਾਜੇ ਦੀ ਪਲੈਨਿੰਗ ਉਹਨੇ ਬਣਾਈ, ਲੋਕਾਂ ਨੂੰ ਸੱਦਿਆ, ਸਿੱਖ ਕਮਿਊਨਿਟੀ ਨੂੰ ਸੱਦਿਆ, ਸੱਦ ਕੇ ਉਹਨੇ ਕਿਹਾ ਕਿ ਤੁਸੀਂ ਇੰਝ ਕਰਨਾ ਹੈ ਕਿ ਜੋ ਮੈਂ ਹੁਕਮ ਦੇਵਾਂ ਉਹਦੇ ਮੁਤਾਬਕ ਚੱਲਣਾ। ਉਹਨੇ ਕਿਹਾ? ਉਹਨੇ ਕਿਹਾ ਕਿ ਜੋ ਮੰਗਲ ਸਿੰਘ ਨੇ? ਨਹੀਂ, ਮੰਗਲ ਸਿੰਘ ਸੀ ਉਹਦਾ ਨਾਮ? ਪਤਾ ਨਹੀਂ, ਸ਼ੇਰੇ ਕੋਠੀਆ, ਸ਼ੇਰਾ ਕੋਠੀਆ, ਸ਼ੇਰੇ ਕੋਠੀਆ ਮਸ਼ਹੂਰ ਸੀ। ਅੱਛਾ। ਅੱਛਾ, ਉਹਨੇ ਕਿਹਾ ਜੋ ਮੈਂ ਹੁਕਮ ਦੇਵਾਂ ਉਹਦੇ ਤੇ ਤੁਸੀਂ ਅਮਲ ਕਰਨਾ। ਉਹਨੇ ਕਿਹਾ ਠੀਕ ਹੈ। ਹੂੰ, ਉਹਨੇ ਆਖਿਆ ਮੇਰਾ ਹੁਕਮ ਹੈ ਕਿ ਕੱਲ ਤੁਸੀਂ 12 ਵਜੇ ਸਾਰੇ ਜਿਹੜੇ ਇੱਥੇ ਮੇਰੇ ਕੋਲ ਪਹੁੰਚ ਜਾਣ। ਸਿੱਖਾਂ ਨੂੰ ਕਿਹਾ ਉਹਨੇ? ਆ ਸਿੱਖਾਂ ਨੂੰ ਉਹਨੇ ਕਿਹਾ, ਜਿਹੜੇ ਖਾਸ ਬੰਦੇ ਹਨ। ਹਾਂਜੀ, ਉਹਨੇ ਹੁਕਮ ਦੇ ਦਿੱਤਾ ਵੀ ਕੱਲ ਤੁਸੀਂ ਮੇਰੇ ਕੋਲ ਆ ਜਾਣਾ। ਉਹ ਤਕਰੀਬਨ 10 ਵਜੇ ਉਹਦੇ ਕੋਲ ਸੁਬਹ ਇਕੱਠੇ ਹੋ ਗਏ। ਜਿਸ ਵਕਤ ਇਕੱਠੇ ਹੋਏ, ਉਹਨੇ ਫਿਰ ਉਹਨਾਂ ਨੂੰ ਹੁਕਮ ਦਿੱਤਾ ਵੀ ਕੱਲ ਤੁਸੀਂ ਆਪਣਾ ਜਿਹੜਾ ਨਾ ਜੋ ਜਵਾਨ ਬੰਦਾ ਹੈ, ਹਾਂਜੀ, ਉਹ ਸਾਰਾ ਲੈ ਕੇ ਹੂੰ, ਤੇ ਤੁਸੀਂ ਮੇਰੇ ਕੋਲ ਪਹੁੰਚ ਜਾਣਾ। ਤਕਰੀਬਨ 12 ਪਿੰਡ ਉਹਨੇ ਇਕੱਠੇ ਕੀਤੇ। ਅੱਛਾ, 12 ਪਿੰਡ ਉਹਨੇ ਇਕੱਠੇ ਕਰਕੇ ਉਹ ਫਿਰ ਉਹਨੇ ਚੜ੍ਹਾਈ ਕਰ ਲਈ ਇੱਧਰ ਨੂੰ। ਤੁਰ ਪਏ। ਇਹ ਮੱਟੂ ਭਾਈ ਕੇ ਪਿੰਡ ਇੱਥੇ ਗੁਰਦੁਆਰਾ ਸੀ ਇਹਨਾਂ ਦਾ। ਹਾਂਜੀ, ਬਹੁਤ ਵੱਡਾ। ਉਹਨੇ ਉੱਥੇ ਹੁਕਮ ਦਿੱਤਾ ਕਿ 12 ਵਜੇ ਦੀ ਰੋਟੀ ਅਸੀਂ ਉੱਥੇ ਖਾਵਾਂਗੇ ਜਾ। ਹੂੰ, ਜੀ,
ਤੇ ਜੋ ਰਸਤੇ 'ਚ ਮੁਸਲਮਾਨ ਆਉਂਦਾ ਉਸ ਨੂੰ ਕਤਲਾਮ ਕਰ ਦੇ। ਉਹਨੇ ਹੁਕਮ ਦਿੱਤਾ ਕਿ ਜੋ ਵੀ ਮੁਸਲਮਾਨ ਰਸਤੇ 'ਚ ਆਉਂਦਾ ਹੈ ਉਸ ਨੂੰ ਕਤਲ ਕਰ ਦੇ। ਸਹੀ। ਹੁਣ ਇਹ ਹਿਸਾਬ ਲਾਓ ਕਿ 12 ਪਿੰਡਾਂ ਦਾ ਮਤਲਬ ਹੈ ਕਿ ਜਲਸਾ ਕਾਫਲਾ ਸੀ, ਬਹੁਤ ਵੱਡਾ ਕਾਫਲਾ ਹੋਣਾ। ਕਾਫਲਾ ਬਹੁਤ ਵੱਡਾ। ਇਸ ਤੋਂ ਆ 2 ਮੀਲ ਪਿੱਛੇ ਹਾਂਜੀ ਇੱਕ ਪਿੰਡ ਹੈ, ਉਹਨੂੰ ਅਬਦੁੱਲਾਪੁਰ ਆਂਦੇ ਨੇ। ਅੱਛਾ। ਉਹਦੇ ਨਾਲ ਇੱਕ ਛੋਟੀ ਜੀ ਬਸਤੀ ਸੀ, ਡੇਰਾ ਜਿਹਾ ਸੀ, ਉਹਨੂੰ ਲੀਖਾਂ ਵਾਲੀ ਆਂਦੇ ਨੇ। ਅੱਛਾ। ਜਿਸ ਵਕਤ ਬੁੱਢਾ ਗਰਾਇਆ ਕਰਾਸ ਕੀਤਾ ਉਹਨਾਂ, ਹਾਂਜੀ, ਤੇ ਇਥੋਂ ਇੱਕ ਥਾਣੇਦਾਰ ਗੁਜ਼ਰਿਆ। ਉਹਨੇ ਜਿਸ ਵਕਤ ਵੇਖਿਆ ਟਾਂਗੇ ਤੇ ਉਹ ਜਾ ਰਿਹਾ ਸੀ, ਜਿਸ ਵੇਲੇ ਉਹਨੇ ਵੇਖਿਆ ਤੇ ਕਾਫੀ ਜੀ ਜਿਹੜੇ ਨੇ ਹਾਂਜੀ ਇਹਦੇ ਜਲਸਾ ਬਹੁਤ ਭਾਰਾ ਆ ਰਿਹਾ, ਪਿੰਡਾਂ ਦੇ ਪਿੰਡ ਆ ਰਹੇ ਨੇ। ਅੱਛਾ। ਤੇ ਰਸਤੇ ਦੇ ਵਿੱਚ ਮੁਸਲਮਾਨਾਂ ਨੂੰ ਕਤਲ ਕਰੀ ਜਾ ਰਹੇ ਨੇ। ਅੱਛਾ ਜੀ। ਉਹ ਫਿਰ ਫੌਰੀ ਤੌਰ ਤੇ ਥਾਣੇ ਆਇਆ। ਥਾਣੇ ਆ ਕੇ ਉਹਨੇ ਵੇਖੇ ਜੀ ਤੇ ਕਿਹੜਾ ਬੰਦਾ ਜਿਹੜਾ ਸਿਰ ਕਰਦਾ ਹੈ ਜਾਂ ਮਤਲਬ ਕੋਈ ਕੰਮ ਆਉਣ ਵਾਲਾ ਹੈ। ਉਸ ਵੇਲੇ ਇੱਕ ਮੁੰਡਾ ਸੀ ਸੇਠ ਬਰਾਦਰੀ, ਘੁਮਿਆਰ ਬਰਾਦਰੀ ਦਾ, ਕਾਲੋ ਵਾਲੇ ਦੇ ਵਿੱਚ। ਸਹੀ। ਆ ਸਾਡੇ ਪਿੰਡ ਜਿਹੜਾ ਕਾਲੋ ਵਾਲਾ ਅਸਲ ਹੈ ਉਹਦੇ ਵਿੱਚ। ਉਹ ਫਿਰ ਆਇਆ, ਉਹਨੂੰ ਬੁਲਾਇਆ, ਫੌਜੀ ਸੀ ਉਹ, ਰਿਟਾਇਰ ਹੋਇਆ ਸੀ। ਉਹਨੂੰ ਫਿਰ ਇਹਨਾਂ ਨੇ ਗਨ ਦਿੱਤੀ ਆਪਣੇ ਕੋਲ। ਅੱਛਾ, ਪੁਲਿਸ ਨੇ ਭਈ ਇਹਨਾਂ ਦਾ ਮਤਲਬ ਹੈ ਕਿ ਕਰਨਾ ਬਈ ਇਹਨਾਂ ਨੂੰ ਡੱਕਣਾ ਪਈ ਹੈ, ਕਤਲਾਮ ਨਾ ਕਰੋ, ਪੁਰਅਮਨ ਤਰੀਕੇ ਨਾਲ ਜਿੱਧਰ ਤੁਸੀਂ ਜਾਣਾ ਜਾਓ, ਉਧਰ ਜਾਓ। ਲੇਕਿਨ ਉਹਨਾਂ ਲੋਕਾਂ ਨੇ ਮਲਾਮਤ ਕੀਤੀ, ਨਹੀਂ ਉਹ ਬਾਜ਼ ਆਏ। ਉਹਨਾਂ ਨੇ ਸਾਡੇ ਜਿਹੜੇ ਜੀ ਅੱਗੇ ਗਏ ਉਹਨਾਂ ਨੂੰ ਉਹਨਾਂ ਨੇ ਕਤਲ ਕੀਤਾ। ਉਹਨਾਂ ਦੀਆਂ ਕਬਰਾਂ ਅਜੇ ਮੌਜੂਦ ਨੇ ਉੱਥੇ ਲੀਖਾਂ ਵਾਲੀ ਦੇ ਵਿੱਚ। ਅੱਛਾ ਜੀ। ਉਹਨਾਂ ਦੀਆਂ ਕਬਰਾਂ ਮੌਜੂਦ ਨੇ। ਸਹੀ ਸਹੀ। ਇਹਨਾਂ ਨੇ ਫਿਰ ਉਹ ਜਿਹੜਾ ਸੇਠ ਬਰਾਦਰੀ ਦਾ ਬੰਦਾ ਨਾਲ ਕੋਈ ਹੋਰ ਮੁਲਾਜ਼ਮ ਇੱਕ ਦੋ ਉਹ ਡੱਕਦੇ ਰਹੇ ਨੇ, ਲੇਕਿਨ ਉੱਥੇ ਕਸ਼ਮਕਸ਼ ਹੁੰਦਿਆਂ ਉੱਥੇ ਫਿਰ ਕੰਮ ਸ਼ੁਰੂ ਹੋ ਗਿਆ। ਇਹਨਾਂ ਨੇ ਫਿਰ ਸਭ ਤੋਂ ਆਖਿਆ ਵੀ ਕਸੂਰ ਤੇ ਇਹਦਾ ਜਿਹੜਾ ਸ਼ੇਰੇ ਕੋਟੀਆ ਲੈ ਕੇ ਆਇਆ, ਜਿਹੜਾ 12 ਪਿੰਡ ਇਕੱਠੇ ਕਰਕੇ ਮੁਸਲਮਾਨਾਂ ਨੂੰ ਖਤਮ ਕਰਨ ਵਾਸਤੇ 12 ਵਜੇ ਦੀ ਚਾਹ ਇਹ ਇੱਥੇ ਪੀਣੀ ਹੈ ਮੱਟੂ ਭਾਈ ਕੇ ਗੁਰਦੁਆਰੇ 'ਚ, ਉੱਥੇ ਜਸ਼ਨ ਹੋਵੇਗਾ। ਅੱਛਾ। ਉਸ ਤੋਂ ਬਾਅਦ ਫਿਰ ਸੋਚਾਂਗੇ ਕਿ ਅੱਗੋਂ ਕੀ ਕਰਨਾ ਹੈ। ਹਾਂਜੀ। ਅੱਛਾ। ਇੱਥੇ ਕਸ਼ਮਕਸ਼ ਹੁੰਦਿਆਂ ਫਿਰ ਫਾਇਰਿੰਗ ਸ਼ੁਰੂ ਹੋ ਗਈ। ਹਾਂਜੀ। ਇਹਨਾਂ ਦੇ ਕੋਲ ਜਿਹੜਾ ਅਸਲਾ ਸੀ ਇਹਨਾਂ ਵੀ ਚਲਾਇਆ ਤੇ ਉਹਨਾਂ ਵੀ ਚਲਾਇਆ। ਉਹਦੇ ਵਿੱਚ ਮੁਸਲਮਾਨ ਵੀ ਸ਼ਹੀਦ ਹੋਏ ਤੇ ਇਹ ਜਿਹੜੀ ਸਿੱਖ ਬਰਾਦਰੀ ਸੀ ਇਹ ਫਿਰ ਵਾਫਰ ਮਕਦਾਰ 'ਚ ਜਿਹੜਾ ਨਾ ਇਹ ਮਤਲਬ ਹੈ ਕਿ ਉੱਥੇ ਮਾਰੀ ਗਈ। ਹੁਣ ਇਹਨੇ ਉੱਤੇ ਗਨ ਲਾਈ ਸੀ ਆਪਣੀ ਗੱਡੀ ਦੇ। ਉਹਨੇ ਆਪਣੀ ਗੱਡੀ ਦੇ ਉੱਤੇ ਉਹਨੇ ਗਨ ਲਾਈ ਸੀ, ਬਹੁਤ ਬੜੀ ਗੱਡੀ ਉਹਦੀ ਦੇ। ਇਤਨੇ ਬੜੇ ਟਾਇਰ ਸਨ ਜਿਵੇਂ ਟਰੈਕਟਰ ਦੇ ਹੁੰਦੇ ਨੇ। ਉਸ ਫਿਰ ਮੁੰਡੇ ਨੇ ਸਭ ਤੋਂ ਪਹਿਲੂ ਉਹਦੀ ਫਿਰ ਗੱਡੀ ਬਰੈਸਟ ਕੀਤੀ ਹੈ। ਚਾਰੇ ਟਾਇਰ ਉਹਦੇ ਬਰੈਸਟ ਕੀਤੇ। ਚਾਰੇ ਟਾਇਰ ਬਰੈਸਟ ਕਰਕੇ ਤੇ ਉਹਨੇ ਫਿਰ ਆਪਣੀ ਗੱਡੀ ਭਜਾ ਲਈ। ਉਹ ਡਰਾਮਾਂ ਦੇ ਉੱਤੇ ਉਹਦੀ ਗੱਡੀ ਜਿਹੜੀ ਹੈ ਵਾਪਸ ਚਲੀ ਗਈ। ਉਹ ਫਿਰ ਜਿਉਂ ਦੌੜਿਆ ਉਹਨੇ ਕਾਫਲਾ ਛੱਡ ਦਿੱਤਾ। ਉਹ ਫਿਰ ਜਿਉਂ ਦੌੜਿਆ ਉਹ ਫਿਰ ਇੰਡੀਆ ਚਲੇ ਗਿਆ, ਦਿੱਲੀ ਆ। ਉੱਥੇ ਉਹਦੇ ਸਹੁਰੇ ਸੀ, ਉੱਥੇ ਉਹਦੇ ਸਹੁਰੇ ਸਨ। ਉਹ ਫਿਰ ਆਪਣੇ ਸਹੁਰੇ ਚਲਾ ਗਿਆ। ਉੱਥੇ ਜਾ ਕੇ ਉਸਨੇ ਇਤਨਾ ਕੋਈ ਹੰਗਾਮਾ ਹਰਾਈ ਕੀਤੀ, ਇਤਨਾ ਕੋਈ ਦੁਨੀਆ ਨੂੰ ਮੋਟੀਵੇਟ ਕੀਤਾ ਕਿ ਮੁਸਲਮਾਨਾਂ ਨੂੰ ਫੜ ਕੇ ਉਹਨਾਂ ਨੇ, ਮੁਸਲਮਾਨਾਂ ਨੇ ਸਾਡੀ ਜਿਹੜੇ ਨੇ ਨਾ ਸਿੱਖ ਬਰਾਦਰੀ, ਹਿੰਦੂ ਬਰਾਦਰੀ, ਖੱਤਰੀ ਬਰਾਦਰੀ, ਉਸ ਨੂੰ ਇਹਨਾਂ ਤਬਾਹ ਤੇ ਬਰਬਾਦ ਕਰ ਦਿੱਤਾ, ਕਤਲਾਮ ਕਰ ਦਿੱਤਾ, ਸਭ ਲੋਕ ਮਾਰ ਦਿੱਤੇ ਨੇ। ਉੱਥੋਂ ਫਿਰ ਉਹਨਾਂ ਲੋਕਾਂ ਨੂੰ ਭੜਕਾਇਆ, ਇੰਡੀਆ ਦੇ ਲੋਕਾਂ ਨੂੰ। ਇਹ ਜਿਹੜੇ ਸਾਡੇ ਭਰਾ ਉਧਰੋਂ ਆ ਰਹੇ ਸੀ, ਉਸ ਵੇਲੇ ਕਾਫਲਾ ਸਾਡਾ ਆ ਰਿਹਾ ਸੀ, ਬਿਆਸਾ ਦਰਿਆ ਦੇ ਉੱਤੇ ਆਇਆ। ਉਹ ਵਡੇਰੇ ਆ ਕੇ ਸਾਨੂੰ ਦੱਸਦੇ ਸੀ ਜਿਹੜੇ ਬੱਚੇ ਮਰਵਾ ਕੇ ਆਏ ਨੇ। ਅੱਛਾ। ਉਹਨਾਂ ਫਿਰ ਦੱਸਿਆ ਕਿ ਉੱਥੇ ਫਿਰ ਪਈ ਹੈ ਉਹਨਾਂ ਦੀ ਸਿੱਖ, ਹਿੰਦੂ, ਖੱਤਰੀ। ਸਿੱਖ ਘੱਟ ਸਨ ਮਾਰਦੇ, ਹਿੰਦੂ ਤੇ ਖੱਤਰੀ ਤੇ ਬ੍ਰਾਹਮਣ, ਇਹ ਲੋਕ ਜਿਹੜੇ ਨੇ ਮੁਸਲਮਾਨਾਂ ਨੂੰ ਫਿਰ ਇਹਨਾਂ ਨੇ ਕਤਲਾਮ ਕੀਤਾ ਹੈ ਕਿ ਰਾਤ ਨੂੰ ਸੁੱਤਿਆਂ ਨੂੰ ਇਹਨਾਂ ਨੇ ਪਿੰਡਾਂ ਦੇ ਪਿੰਡ ਆ ਕੇ ਤੇ ਕਤਲ ਕਰਕੇ ਤੇ ਇਹਨਾਂ ਖਾਨਦਾਨਾਂ ਦੇ ਖਾਨਦਾਨ ਪੂਰੇ ਤਬਾਹ ਕਰ ਛੱਡੇ। ਹਾਂਜੀ। ਫਿਰ ਉੱਥੋਂ ਸਾਡੀ ਮਿਲਟਰੀ, ਬਲੋਚ ਮਿਲਟਰੀ ਜਿਹੜੀ ਗਈ ਹੈ, ਉਹਨਾਂ ਬਜ਼ੁਰਗਾਂ ਨੇ ਆ ਕੇ ਸਾਨੂੰ ਦੱਸਿਆ, ਸਾਡੇ ਵਡੇਰਿਆਂ ਨੂੰ, ਸਾਡੀ ਵੀ ਉਮਰ ਕੋਈ 5 ਸਾਲ ਦੀ ਹੈ ਸੀ। ਹਾਂਜੀ। ਉਹ ਫਿਰ ਮਤਲਬ ਇਹ ਆਏ ਨੇ, ਉਹਨਾਂ ਆ ਕੇ ਤੇ ਇਹਨਾਂ ਦੇ ਕੁਝ ਕਾਬੂ ਪਾਇਆ। ਇਹਨਾਂ ਮੁਸਲਮਾਨਾਂ ਨੂੰ ਫਿਰ ਰਸਤਾ
ਵਾਘਾ ਬਾਰਡਰ ਲਾਹੌਰ ਵਾਲਾ, ਹਾਂਜੀ ਉਧਰ ਨੂੰ ਉਹਨਾਂ ਰਜੂ ਕਰਕੇ ਤੇ ਉਹਨਾਂ ਨੂੰ ਫਿਰ ਜਿਵੇਂ ਜਿਵੇਂ ਟੋਲੀਆਂ ਦੀ ਸ਼ਕਲ ਦੇ ਵਿੱਚ ਕੱਢਿਆ। ਸਹੀ। ਫਿਰ ਇਹ ਬਿਆਸਾ ਦਰਿਆ ਸੀ, ਬਿਆਸਾ ਦਰਿਆ ਦੇ ਵਿੱਚ ਇਹਨਾਂ ਦਾ ਡੇਰਾ ਲਵਾਇਆ ਉਹਨਾਂ ਦੀ ਮਿਲਟਰੀ ਨੇ। ਸਹੀ। ਬਿਆਸਾ ਦਰਿਆ ਦਾ ਪਿੱਛੋਂ ਪਾਣੀ ਛੱਡ ਦਿੱਤਾ। ਅੱਛਾ। ਬਾਰਿਸ਼ਾਂ ਅੱਲਾ ਦੀ ਤਰਫੋਂ ਹੋ ਗਈਆਂ, ਕੁਝ ਪਾਣੀ ਛੱਡ ਦਿੱਤਾ। ਉਹ ਲੋਕ ਫਿਰ ਜਿਹੜੇ ਨੇ ਉਹ ਰੁੜੇ। ਸਹੀ। ਉਹ ਪੁਲ ਦੇ ਵਿੱਚ ਆ ਕੇ ਉਹਨਾਂ ਦੇ ਜਿਹੜੇ ਗੱਡੇ ਸਨ, ਜਿਹੜੇ ਮਤਲਬ ਇਹ ਉਹਨਾਂ ਦੇ ਕੋਲ ਜਿਨ੍ਹਾਂ ਤੇ ਸਮਾਨ ਲੱਦਿਆ ਸੀ, ਉਹ ਗੱਡੇ ਅੜੇ ਪੁਲ ਦੇ ਵਿੱਚ ਪਾਣੀ ਚੜ ਗਿਆ। ਉਹ ਲੋਕ ਕਾਫੀ ਤਾਦਾਦ ਵਿੱਚ ਲੋਕ ਉੱਥੇ ਤਬਾਹ ਤੇ ਬਰਬਾਦ ਹੋਏ, ਉੱਥੇ ਮਰੇ ਉੱਥੇ। ਉੱਥੋਂ ਫਿਰ ਉਹ ਲੋਕ ਜਿਹੜੇ ਨੇ ਉਹ ਫਿਰ ਵਾਪਸ ਆਏ। ਹਾਂਜੀ। ਤੇ ਇਹ ਜਿਹੜੇ ਇਹਨਾਂ ਦੇ ਇੱਥੇ ਮਰੇ ਸੀ ਜਾਂ ਸਾਡੇ ਮਰੇ ਸੀ, ਮੁਸਲਮਾਨਾਂ ਦੇ ਵਿੱਚੋਂ ਕੋਈ ਪਛਾਣੇਗਾ ਜਿਹੜੇ ਇੱਥੇ ਜਿਹੜੇ ਮਰੇ ਸੀ ਉਹ ਸਿੱਖ ਜ਼ਿਆਦਾ ਮਰੇ ਸੀ ਕਿ ਮੁਸਲਮਾਨ? ਮੁਸਲਮਾਨ ਮਰੇ ਸੀ। ਉਹ ਮੁਸਲਮਾਨਾਂ ਨੂੰ ਮਾਰਦੇ। ਸਿੱਖ ਜਿਹੜੇ 12 ਪਿੰਡ ਆਏ ਸੀ ਉਹ ਸਿਰਫ ਮੁਸਲਮਾਨਾਂ ਨੂੰ ਮਾਰਦੇ ਸੀ, ਹੋਰ ਨਹੀਂ ਸੀ ਕਿਸੇ ਨੂੰ ਮਾਰਦੇ। ਮੁਸਲਮਾਨ ਉਹਦੇ ਕਾਫੀ ਮਕਦਾਰ 'ਚ ਮਰੇ, ਉਹਨਾਂ ਦੀਆਂ ਕਬਰਾਂ ਮੌਜੂਦ ਨੇ ਅਜੇ ਇੱਥੇ। ਅੱਛਾ। ਲੀਖਾਂ ਵਾਲੀ ਪਿੰਡ ਹੈ ਛੋਟਾ ਜਿਹਾ। ਉਹ ਜਿਹੜੇ ਸਿੱਖ ਮੁਸਲਮਾਨ ਮਰੇ ਨੇ ਜੀ, ਉਹ ਕਿਹੜੇ ਪਿੰਡ ਦੇ ਜ਼ਿਆਦਾ ਸਨ? ਉਹ ਜ਼ਿਆਦਾ ਲਾਲੇਪੁਰ ਹਾਂਜੀ ਤੇ ਅਬਦੁੱਲਾਪੁਰ, ਹਾਂਜੀ, ਬੁੱਢਾ ਘਰਾਇਆ ਤੇ ਲੀਖਾਂ ਵਾਲੀ ਇੱਥੋਂ ਦੇ ਮੁਸਲਮਾਨ ਤੇ ਕਾਲੋ ਵਾਲੇ ਦੇ ਵੀ ਵਿੱਚ ਜੀ ਹੈ ਸਨ। ਅੱਛਾ ਅੱਛਾ। ਇਹ ਲੋਕ ਫਿਰ ਉੱਥੇ ਸ਼ਹੀਦ ਹੋਏ ਨੇ। ਹੋਰ ਕੋਈ ਗੱਲਬਾਤ ਯਾਦ ਹੈ ਤੁਹਾਨੂੰ ਆਪਣੇ ਬਚਪਨ ਦੀ ਬਜ਼ੁਰਗੋ? ਬਚਪਨ ਦੀ ਸਾਰੀ ਯਾਦ ਨਹੀਂ। ਨਹੀਂ, ਕਿਹੜੇ ਬੱਚੇ ਸਨ ਜਿਹੜੇ ਤੁਹਾਡੇ ਨਾਲ ਖੇਡਦੇ ਹੁੰਦੇ ਸਨ? ਮੇਰੇ ਨਾਲ ਅਸੀਂ ਬੱਚਿਆਂ ਨੂੰ, ਇਹਦਾ ਵੱਡਾ ਭਾਈ ਸੀ ਨਾਇਤ, ਹਾਂਜੀ। ਬੂਟਾ ਸਿੰਘ ਮਾਮੇ ਦਾ ਪੁੱਤਰ। ਹਾਂਜੀ। ਬੂਟਾ। ਹਾਂਜੀ। ਹਾਜੀ ਸ਼ਫੀ ਮੁਹੰਮਦ। ਨਹੀਂ, ਉਹ ਠੀਕ ਹੈ। ਸਿੱਖਾਂ ਦੇ ਸਿੱਖ ਬੱਚੇ। ਬਰਾਦਰੀ ਸਿੱਖਾਂ ਦੇ ਇੱਥੇ ਜਿਹੜੇ ਹੈ ਨਾ, ਹਾਂਜੀ। ਪਿਆਰਾ ਸਿੰਘ ਸੀ, ਇਹਦੇ ਕੋਲ ਦੋ ਪਿਆਰਾ ਸਿੰਘ ਕਿੱਡਾ ਸੀ ਉਸ ਵੇਲੇ? ਉਹਦੇ ਨਾਲ ਕਹਿੰਦੇ ਜਵਾਨ ਸੀ। ਪਿਆਰਾ ਸਿੰਘ 7 ਫੁੱਟ ਕੱਦ ਸੀ ਉਹਦਾ, ਐਡੇ ਐਡੇ ਵੱਡੇ। ਨਹੀਂ, ਮੈਂ ਤੁਹਾਡੇ ਉਹ ਤੇ ਤੁਹਾਡੇ ਬਜ਼ੁਰਗਾਂ ਦਾ ਹੋਣਾ ਨਾ ਹਾਨੀ। ਹਾਂਜੀ। ਮੈਂ ਤੁਹਾਡਾ ਬਚਪਨ ਦਾ ਕੋਈ ਉਹਨਾਂ ਦਾ ਬੱਚਾ ਕੋਈ ਉਹਨਾਂ ਦੇ ਜਿਹੜੇ ਬੱਚਾ ਉਹਨਾਂ ਦਾ ਸੀ, ਉਹ ਤੁਹਾਨੂੰ ਦੱਸ ਲਗਾ ਗੱਲ। ਹਾਂਜੀ। ਭਈ ਉਹਦੀ ਔਲਾਦ ਕੋਰੀ ਸੀ ਹੁੰਦੀ ਪਿਆਰਾ ਸਿੰਘ ਦੀ। ਅੱਛਾ। ਦੋ ਬੀਬੀਆਂ ਕੀਤੀਆਂ ਆ ਮਾਈਆ ਪਿੰਡ ਇੱਥੇ। ਹਾਂਜੀ। ਉਹਦੀ ਉਹ ਸਾਡਾ ਮਾਮਾ ਸੀ ਕਮਰਦੀਨ ਉਹਦਾ ਨਾਮ ਹੈ। ਹਾਂਜੀ। ਉਹਨੂੰ ਆਖਣ ਲੱਗੇ ਮੀਆਂ ਜੀ ਤੁਸੀਂ ਵੀ ਅੱਲਾ ਤੋਬਾ ਕਰੋ ਕੁਝ ਕਿ ਅੱਲਾ ਪਾਕ ਔਲਾਦ ਦੇ ਦੇਵੇ। ਤੇ ਦੋ ਬੀਬੀਆਂ ਕੀਤੀਆਂ ਔਲਾਦ ਕੋਈ ਨਹੀਂ ਹੁੰਦੀ। ਉਹ ਮਾਮਾ ਸਾਡੇ ਦਰਵੇਸ਼ ਬੰਦਾ ਸੀ। ਉਹ ਆਖਣ ਲੱਗਾ ਅੱਛਾ ਜੀ ਅਸੀਂ ਵੀ ਅੱਲਾ ਕੇ ਦੁਆ ਕਰਾਂਗੇ ਤੇ ਕੰਮ ਸਾਨੂੰ ਥੋੜ੍ਹਾ ਜਿਹਾ ਆਵੇ। ਅਸੀਂ ਤੁਸੀਂ ਦੱਸੋ ਜੀ। ਉਹਨੇ ਆਖਿਆ ਵੀ ਸਾਡੀ ਕੋਲ ਵਾਲੇ ਜਾ ਕੇ ਜੀ ਕੋਈ ਫੌਜ ਦਾ ਦਫਨਾਉਣਾ ਪੈਂਦਾ ਹੈ, ਸਾਨੂੰ ਕਬਰਾਂ ਵਾਸਤੇ ਜਗ੍ਹਾ ਚਾਹੀਦੀ ਹੈ ਇੱਥੇ। ਅੱਛਾ। ਉਹਨਾਂ ਨੂੰ ਕਿਹਾ? ਉਹਨੂੰ ਪਿਆਰੇ ਸਿੰਘ ਨੂੰ ਕਿਹਾ। ਆਖਣ ਲੱਗਾ ਜੀ ਤੁਹਾਨੂੰ ਦਿਆਂਗੇ ਜ਼ਰੂਰ। ਉਹ ਅੱਲਾ ਉਹ ਮੁੰਡੇ ਦੇ ਮੂੰਹ ਨਿਕਲਣੀ ਸੀ। ਆਖਣ ਲੱਗਾ ਅੱਲਾ ਤੈਨੂੰ ਪੁੱਤਰ ਦੇਗਾ ਜੀ। ਅੱਛਾ। ਉਹ ਫਿਰ ਅੱਲਾ ਨੇ ਉਹਨੂੰ ਪੁੱਤਰ ਦਿੱਤਾ। ਉਦੋਂ ਅਸੀਂ ਭੇਡਾਂ ਝਾੜਦਾ ਹਾਂ। ਮੈਂ ਅੱਛਾ। ਭੇਡਾਂ ਰੱਖੀਆਂ ਥੋੜ੍ਹੀਆਂ। ਸਹੀ। ਤੇ ਉਹ ਅੱਲਾ ਨੇ ਪੁੱਤਰ ਦਿੱਤਾ। ਉਹਦਾ ਨਾਂ ਰੱਖਿਆ ਉਹਨੇ, ਵੀ ਹੁਣ ਯਾਦ ਸੀ ਜੀ, ਫਿਰ ਨਿਕਲ ਗਿਆ ਜਵਾਨ ਜੋ। ਚਲੋ ਨਾ ਫਿਰ ਯਾਦ ਕਰ ਲੈਣਾ। ਚੱਲ ਫਿਰ। ਅੱਛਾ। ਤੇ ਉਹ ਜਿਹੜੇ ਹੋ ਗਿਆ ਉਹਦਾ ਤਬਾਨ ਕੀਤਾ ਉਹਨੇ। ਫਿਰ ਤਬਾਨ ਕੀ ਮਤਲਬ? ਅਸੀਂ ਕੀਕਾ ਕਰਦੇ ਆ ਬੱਚੇ ਦਾ। ਉਹ ਸਿੱਖ ਜਿਹੜੇ ਉਹ ਤਬਾਨ ਕਰਦੇ ਹਨ। ਅੱਛਾ। ਉਹਨੇ ਬੜੀ ਰੋਟੀ ਪਕਾਈ, ਮੁਸਲਮਾਨ ਨੇ ਪਕਾਈ ਸੀ ਤੇ ਮੁਸਲਮਾਨਾਂ ਨੂੰ ਖਵਾਈ, ਦੂਜੀ ਆਪਣੀ ਬਰਾਦਰੀ ਸਾਰੀ ਨੂੰ ਖਵਾਈ ਉਹਨੇ ਬੜੀ। ਅੱਛਾ। ਫਿਰ ਮਾਮਾ ਸਾਡਾ ਆਖਣ ਲੱਗਾ ਵੀ ਸਰਦਾਰ ਜੀ ਹਾਂਜੀ, ਹੁਣ ਤੁਹਾਡੀ ਗੱਲ ਤੇ ਅੱਲਾ ਨੇ ਪੂਰੀ ਕਰ ਦਿੱਤੀ, ਹੁਣ ਸਾਡੇ ਵਾਲੇ ਨੂੰ ਕਰੋ। ਉਹ ਫਿਰ ਨਾਲ ਲੈ ਕੇ ਗਿਆ ਤੇ ਉਹ ਥਾਂ ਇੱਥੇ ਸੀ ਉਹਦੇ ਕੋਲ 20 ਥਾਂ ਦਾ ਸਕੂਲ ਹੈ ਨਾ, ਇਹ ਕਬਰਸਤਾਨ ਤੁਹਾਡਾ ਇੱਥੇ ਵੇ। ਇਹ ਉਹਦੇ ਸਕੂਲ ਦੇ ਨਾਲ ਸੀ। ਹਾਂਜੀ। ਉਹਨੇ ਜਗ੍ਹਾ ਦਿੱਤੀ ਭਾਈ ਇੰਨੀ ਕੁ ਜੀ ਵੱਲ ਲਓ ਤੇ ਅਗਲੇ ਤੁਹਾਨੂੰ ਕਿੱਲਾ ਪੂਰਾ ਦੇ ਦਿਆਗਾ। ਉਹ ਇੰਨੀ ਕੋ ਵੱਟ ਪਰ ਆ ਗਿਆ, ਕਹਿੰਦਾ ਆਹ ਤੁਹਾਡੇ ਕਬਰਾਂ ਨੇ। ਉਹ ਸੇਮ ਹੀ ਛੋਟੀ ਜਿਹੀ ਹੁੰਦੀ ਨੇ, ਉਹ ਤੇ ਸੇਮ ਦੇ ਵਿੱਚ ਬੜੀ ਆ ਗਈ। ਅੱਛਾ। ਚਲੋ ਜੀ। ਉਹ ਇਸ ਤਰ੍ਹਾਂ ਉਹਦਾ ਨਾਂ ਸੀ ਨਿਸ਼ਾਨ ਸਿੰਘ। ਬੱਚੇ ਦਾ ਬੱਚਾ ਜਿਹੜਾ ਉਹਦਾ ਸੀ ਉਹਦਾ ਨਾਂ ਨਿਸ਼ਾਨ ਸਿੰਘ ਰੱਖਿਆ ਸੀ। ਨਿਸ਼ਾਨ ਸਿੰਘ। ਹਾਂਜੀ। ਸਹੀ। ਤੇ ਜਿਹੜਾ ਸੀ ਵੀਰ ਸਿੰਘ, ਹਾਂਜੀ, ਉਹਦਾ ਪੁੱਤਰ ਸੀ ਬੂਟਾ। ਅੱਛਾ। ਬੂਟਾ ਸਿੰਘ। ਤੇ ਉਹ ਉਹਦੀ ਜ਼ਮੀਨ ਸੀ, ਕੋਠ ਵਿੱਚ ਬਣਿਆ ਸੀ ਕੰਧ ਦੇਖ। ਅੱਛਾ। ਇੱਧਰ ਉਹਦੇ ਜਿਹੜੇ ਮਜ਼ਾਰੇ ਸਨ ਉਹ ਸਨ, ਇੱਧਰ ਜਿਹੜੇ ਪਿਆਰਾ ਸਿੰਘ ਦੇ ਉਹ ਮਜ਼ਾਰੇ ਸਨ। ਸਹੀ। ਪਿਆਰੇ ਸਿੰਘ ਦੀ ਜ਼ਮੀਨ ਬੰਦਾ ਸੀ ਫੁੱਫੜ ਸਾਡਾ, ਇਹਦਾ ਅੱਬਾ। ਹਾਂਜੀ। ਤੇ ਜਿਹੜਾ ਉਹਦਾ ਭਰਾ ਸੀ ਤਾਰਾ ਸਿੰਘ, ਉਹਦੀ ਜ਼ਮੀਨ ਬੰਦਾ ਸੀ ਮੇਰਾ ਮਾਮਾ। ਕੀ ਨਾਂ ਸੀ ਮਾਮਾ ਜੀ ਦਾ? ਮਾਮੇ ਦਾ ਨੀ ਗੁਲਾਮ ਮੁਹੰਮਦ ਸੀ ਜੀ। ਅੱਛਾ, ਗੁਲਾਮ। ਇਹ ਇੱਥੇ ਢੇਰੀ ਬਣੀ ਉਹਨਾਂ ਦੀ। ਸਹੀ ਸਹੀ ਸਹੀ। ਤੇ ਸਾਡਾ ਜਿਹੜਾ ਸੀ ਵੱਡੇ ਉਹਦਾ ਉਹ ਬੰਦਾ ਵੀਰ ਸਿੰਘ ਜੀ। ਇਹ ਕਾਲੋਵਾਲ ਦੇ ਵਿੱਚ ਸ਼ੇਖ ਵੀ ਰਹਿੰਦੇ ਸਨ, ਢੋਲੀਏ? ਹਾਂਜੀ, ਉਹ ਸ਼ੇਖ ਵੀ ਹੈ ਜੀ।
ਕੀ ਨਾਂ ਸੀ ਸ਼ੇਖ ਦਾ? ਇੱਕ ਦਾ ਨਾਂ ਜਾਮਾ ਸੀ, ਹਾਂਜੀ, ਉਹਦਾ ਤੇ ਮੈਨੂੰ ਪਤਾ ਹੈ। ਇੱਕ ਦਾ ਨਾਮ ਮਰਾਦ ਸੀ। ਇੱਕ ਦਾ ਨਾਮ ਮਰਾਦ ਸੀ। ਦੋ ਭਰਾ, ਉਹਨਾਂ ਨੂੰ ਤੇ ਮੈਂ ਕਹਿੰਦੇ ਕੋਈ ਵੀ ਖੁਸ਼ੀ ਗਮੀ ਹੁੰਦੀ ਉਹੀ ਵਜਾਉਂਦੇ ਵਿੱਚ ਢੋਲ ਛੋਲ ਵਜਾਉਂਦੇ ਹਨ ਅੱਗੇ ਪਿੱਛੇ। ਇਹ ਜਿਹੜੇ ਸਿੱਖ ਜਿਹੜੇ ਨੇ, ਇਹ ਜਿਸ ਵੇਲੇ ਆਪਣਾ ਕੋਈ ਫੰਕਸ਼ਨ ਕਰਦੇ ਹਨ ਵਿਆਹ ਸ਼ਾਦੀਆਂ ਦੇ, ਇਹ ਫਿਰ ਢਾਡੀ ਮਗਾਉਂਦੇ ਹੁੰਦੇ ਹਨ। ਢਾਡੀ ਕੀ ਹੁੰਦੀ ਹੈ? ਉਹ ਗਾਉਣ ਵਾਲੇ ਉਹ ਗਾਉਣ ਵਾਲੇ, ਜਿਵੇਂ ਅਸੀਂ ਨਕਲੀਏ ਆਨੇ ਆ, ਅੱਛਾ, ਨਕਲੀ ਹੈ। ਉਹ ਢਾਡੀ ਆਂਦੇ ਸਨ। ਉਹ ਉਧਰੋਂ ਜਾ ਕੇ ਤੇ ਆਪਣਾ ਇੰਡੀਆ ਚੋਂ ਉਸ ਇਲਾਕਿਆਂ ਚੋਂ ਫਿਰ ਲੱਭ ਕੇ ਲਿਆਉਂਦੇ ਸਨ। ਅੱਛਾ, ਉਹ ਵਿਆਹਾਂ ਤੇ ਸ਼ੁਗਲ ਵਗੈਰਾ ਕਰਦੇ ਹਨ। ਵਿਆਹਾਂ ਦਾ ਕੀ ਸੂਰਤ ਹਾਲ ਸੀ ਬਜ਼ੁਰਗੋ? ਇਕੱਠੇ ਰੋਟੀ ਖਾਂਦੇ ਸੀ ਜਾਂ ਸਾਦੇ ਸੀ? ਉਦੋਂ ਜੀ ਰੋਟੀ ਇਕੱਠੀ ਖਾਂਦੇ ਹਨ। ਹਾਂਜੀ, ਆਹ ਪਿਆਰੇ ਸਿੰਘ ਸੀ ਨਾ, ਹਾਂਜੀ, ਇਹ ਸਾਡੇ ਕੋਲ ਕੁੱਕੜ ਕਰਦਾ, ਚੱਤਰਾ ਬੱਕਰਾ ਕਰਦਾ, ਹਲਾਲ ਕਰਾ ਕੇ ਖਾਂਦਾ ਸੀ। ਖਾ ਲੈਂਦਾ ਸੀ। ਹਾਂ, ਹਲਾਲ ਕਰਾ ਕੇ ਖਾਂਦਾ ਸੀ। ਅੱਛਾ। ਮੁਸਲਮਾਨਾਂ ਕੋਲੋਂ ਹਲਾਲ ਕਰਾ ਕੇ। ਤੇ ਆ ਕੁਰਬਾਨੀ ਦੇ ਦੀ ਨਾ ਸਾਡੇ ਦੇ ਜਾਣਾ, ਹਾਂਜੀ, ਉਹ ਆਂਦਾ ਸੀ ਮੇਰਾ ਹਿੱਸਾ ਦਵਾ ਰੱਖਣਾ ਬਈ। ਅੱਛਾ, ਉਹ ਵੀ ਤੇ ਉਦੋਂ ਨਿੰਦ ਵਿਚਾਰੇ ਉਦੋਂ ਕੋਈ ਦੇਣਾ ਵੀਆਂ। ਹਾਂ, ਉਹ ਕੁੜੀਆਂ ਵਜੇ ਬੜੀਆਂ ਪਈਆਂ ਨਹੀਂ, ਦੁੱਧ ਵੱਡੀ ਵੱਡੀ ਚਾਟੀਆਂ ਹੁੰਦੀਆਂ ਹਨ। ਹਾਂ, ਉਹ ਆਲੇ ਜੋ ਕੱਢ ਕੇ ਚਾਟੀ ਤੇ ਅੰਦਰ ਧਾਰਿਆ ਤੇ ਬਲਾਈ ਦਾ ਖਾਣ ਲੱਗ ਪਈ ਉਤੋਂ ਵੇਲੇ। ਅੱਛਾ, ਨਹੀਂ ਮੀਆਂ ਨੇ ਸਰਦਾਰ ਜੀ ਪਹਿਲੇ ਹੀ ਖਾਦਾ, ਚਲੋ ਜਾਓ ਜੀ, ਧਾਰਿਆ ਅੰਦਰ ਵੀ। ਉਹ ਦੁੱਧ ਛੋ ਚੁੱਕ ਕੇ ਉਹਨਾਂ ਨੇ ਧਰ ਕੇ ਆਉਣਾ। ਘਰਾਂ 'ਚ ਚੱਲ ਜਾਂਦੇ ਸੀ ਉਹਨਾਂ ਦੇ ਸਾਰੇ ਕੋਈ ਇਕੱਠੇ ਲੱਗੇ ਫਿਰਦੇ ਹਨ। ਕੋਈ ਦੁੱਧ ਉਹ ਵਿਚਾਰ ਜਿਹੜਾ ਪਿਆਰਾ ਸਿੰਘ ਸੀ ਨਾ, ਉਹ ਸਾਡੇ ਬਜ਼ੁਰਗ ਦੱਸਦੇ ਨੇ, ਅਸੀਂ ਤੇ ਬਚਪਨ ਉਮਰ ਸੀ ਨਾ, ਹਾਂਜੀ, ਸਾਨੂੰ ਤੇ ਬਹੁਤ ਉਹ ਨਫੀਸ ਆਦਮੀ ਸਨ, ਅੱਛੇ ਇਨਸਾਨ ਸਨ, ਗਰੀਬ ਤਰਸ ਆਦਮੀ ਸਨ। ਸਹੀ ਸਹੀ। ਉਹਨਾਂ ਦੀ ਇੱਕ ਖਲੋ ਵੇਖ ਦੱਸ ਰਹੇ, ਉਹ ਕੋਲ ਵਾਲੇ ਦਾ ਉਹ ਜਿਹੜਾ ਸੀ ਊਧਮ ਸਿੰਘ, ਹਾਂਜੀ, ਉਹਦੀ ਜਗ੍ਹਾ ਸੀ ਤੇ ਉਹ ਮੁਸਲਮਾਨ ਸੀ ਤੇ ਸਾਡਾ ਬੰਦਾ ਜਿਹੜਾ ਸੀ ਅਨਾਈ ਸੀ ਬਰਾਦਰੀ ਦਾ ਉਹ, ਤੇ ਉਹ ਲੱਗਾ ਥਾਂ ਵਲਣ। ਉਹ ਅੱਗੇ ਥੋੜਾ ਸੀ, ਉਹ ਥੋੜੀ ਜਗ੍ਹਾ ਹੋਰ ਕਰ ਲਿਆ। ਅੱਛਾ, ਲਾਲਚ ਜਿਹਾ ਆ ਗਿਆ। ਉਹਨੇ ਡੱਕ ਦਿੱਤਾ ਵੀ ਜਗ੍ਹਾ ਮੇਰੀ ਕਿਉਂ ਵਲ ਦਿਓ ਤੁਸੀਂ ਜੀ। ਉਹ ਆ ਗਿਆ ਇੱਥੇ ਪਿਆਰਾ ਸਿੰਘ ਕੋਲ, ਤੇ ਸਰਦਾਰ ਜੀ ਆਹ ਗੱਲ ਹੈ ਤੇ ਥਾਂ ਨਹੀਂ ਬਣ ਦਿੰਦੇ। ਆਖਲੇ ਤੂੰ ਚੱਲ ਤੇ ਮੈਂ ਆਵਾਂਗਾ। ਉਹ ਗਿਆ ਲੌਡੇ ਦੇ ਤੇ ਦੁਨੀਆ ਇਕੱਠੀ ਹੋਈ ਉੱਥੇ। ਉਹ ਆਖਣ ਲੱਗਾ ਇਹ ਉਹਦਾ ਨਾਂ ਸੀ ਕਿਆ ਜਾਂ ਨਿਜ਼ਾਮਦੀਨ ਸੀ ਕੋਲੇ। ਆ ਚਲੋ ਜੋ ਉਹ ਤੂੰ ਇੰਨੇ ਜਗ੍ਹਾ 'ਤੇ ਤੇਰਾ ਗੁਜ਼ਾਰਾ ਹੋ ਜਾਏਗਾ ਇਹਦੇ 'ਚ? ਉਹ ਤੂੰ ਘਰ ਵੀ ਇੱਥੇ ਮਕਾਨ ਵੀ ਪਾਇਆ ਹੈ, ਡੰਗਰ ਵੀ ਇੱਥੇ ਬਲਣੇ ਨਹੀਂ, ਤੇ ਜਗ੍ਹਾ 'ਚ ਤੇਰਾ ਗੁਜ਼ਾਰਾ ਹੋ ਜਾਏਗਾ? ਇਹ ਚਲੋ ਜੀ ਹੋ ਹੀ ਜਾਏਗਾ ਜੀ। ਅੱਛਾ, ਆਖਣ ਲੱਗਾ ਨਹੀਂ ਯਾਰ। ਉਹ ਤੂੰ 5-7 ਕਰੋ ਅੱਗੇ ਜਾ ਕੇ ਨਾ ਇੱਧਰ ਦੀ ਲੀਕ ਬਾੜ ਦਿੱਤੀ, ਲੈ ਜੇ ਐਸ ਲੀਕ ਤੋਂ ਅੱਗੇ ਦੁਕਾਨ ਧਰੀ ਨਾ ਤੇ ਮੈਂ ਤੇਰਾ ਬੁਰਾ ਪੇਸ਼ ਆਵਾਂਗਾ। ਇੱਥੇ ਧਰ ਨਹੀਂ ਹੋਣੀ। ਉਹ ਇੱਟਾਂ ਲੱਗ ਪਿਆ, ਕੱਚੀਆਂ ਇੱਟਾਂ ਹੁੰਦੀਆਂ ਜੋੜਨ ਲੱਗ ਪਿਆ ਜੀ। ਚਲੋ ਜੀ, ਉਹ ਕਿਸੇ ਸਿੱਖ ਨੇ ਨਹੀਂ ਆਖਿਆ ਸਰਦਾਰ ਜੀ ਇਹ ਕੀ ਤੁਸੀਂ ਕਰਦੇ ਹੋ? ਸਾਨੂੰ ਵੱਧ ਦੇ ਦਿੱਤੀ ਜਗ੍ਹਾ, ਤੁਸੀਂ ਵੱਧ ਦੇ ਦਿਆ। ਅਸੀਂ ਵੀ ਡੱਕਦੇ ਹਾਂ। ਆਖਰ ਇਹ ਗਰੀਬ ਬੰਦਾ ਇਹ ਕਿੱਥੇ ਜਾਏਗਾ ਹੁਣ? ਉਹ ਗਰੀਬਾਂ ਦੀ ਇੰਨੀ ਹਮਾਇਤ ਕਰਦਾ ਸੀ ਉਹ ਪਿਆਰਾ ਕੋਈ ਸਿੰਘ। ਨਹੀਂ ਕਰਦਾ ਜੀ। ਤੇ ਅਸੀਂ ਸਾਨੂੰ ਨਿਕਲ ਲੈ ਜਿਹੜਾ ਬੱਚੇ ਜੇ 10,000 ਦਾ ਟਾਈਮ ਪੇਪਰ ਬੁਝਾਣ ਦੋ ਇੱਥੇ ਬੜੇ। ਅੱਛਾ, ਉਹ ਸਾਡੇ ਮੰਜੀ ਡਾਹ ਲੈਣੀ ਤੇ ਆਓ ਬੱਚਿਓ ਆਓ ਬੱਚਿਓ ਵੀ ਤੁਹਾਡੇ ਬੱਚੇ ਦਬੜੀ ਹੁੰਦੀ ਸੀ ਉਦੋਂ। ਅੱਛਾ, ਦਬੜੀ ਧੇਲਾ ਪੈਸਾ ਤੁਹਾਡੇ ਕੋਲ ਪੈਸਾ ਦਿਆਂਗਾ ਬਈ। ਚਲੋ ਜੀ, ਉਹ ਜੇ 6-7 ਜਿਹੜੇ ਹੁੰਦੇ ਮੈਨੂੰ ਘੁੱਟੋ ਬਈ। ਉਹ ਅੰਜਾ ਜੀ ਲੱਗ ਪਿਆ ਟੋਲ ਲੰਮੇ ਪੈ, ਚਾਦਰ ਲੈ ਕੇ ਉੱਤੇ ਲੰਮੇ ਪੈ ਜਾਣਾ। ਉਹ ਜਿਹੜਾ ਸਮਝਿਆ ਉਹ ਸੌਂ ਗਿਆ ਹੈ, ਉਹ ਵੀ ਚੁੰਡੀ ਵੱਢਣੀ। ਅੱਛਾ ਬੱਚਿਓ ਤੁਸੀਂ ਹੁਣ ਥੱਕ ਗਏ ਹੋ, ਮੰਮੀ ਸੌਂ ਲਵਾਂ ਤੁਸੀਂ ਚਲੋ ਹੁਣ ਲੌਡੇ ਉੱਠਾਂਗਾ ਨਾ ਫਿਰ ਤੁਹਾਡੇ ਪੈਸਾ ਦਿਆਂਗਾ। ਫਿਰ ਸਾਨੂੰ ਉਹਨੇ ਪੈਸਾ ਦੇਣਾ। ਇਸ ਤਰ੍ਹਾਂ ਪਿਆਰ ਮੁਹੱਬਤ ਕਰਦੇ ਆ। ਬਜ਼ੁਰਗੋ, ਉਹ ਖਾਨਦਾਨ ਜਿਹੜਾ ਸੀ ਉਹਨਾਂ ਦਾ ਘਰ ਐਸੇ ਪਿੰਡ 'ਚ ਸੀ ਕਿ ਕਾਲੋਵਾਲ 'ਚ ਸੀ? ਉਹ ਫਿਰ ਜਦੋਂ ਸਾਨੂੰ ਇੱਥੇ ਆਉਂਦਾ ਨਾ, ਉਹਨੇ ਆਪਣਾ ਮਕਾਨ ਵੀ ਇੱਥੇ ਬਣਾਇਆ। ਅੱਛਾ, ਇੱਥੇ ਬਣਾਇਆ। ਹਾਂ, ਇੱਥੇ ਕੱਚਾ ਮਕਾਨ ਸੀ ਉਹਦਾ ਕਿ ਪੱਕਾ? ਨਹੀਂ, ਪੱਕਾ ਮਕਾਨ ਸੀ। ਪਹਿਲੋਂ ਕੱਚਾ ਸੀ, ਫਿਰ ਉਹਨੇ ਮਹਾਰਾਜ ਵਾਲੇ ਊਠਾਂ ਤੇ ਢਾਈ ਸੀ। ਅੱਛਾ, ਮਹਾਰਾਜ ਆਏ ਉਹ ਮਕਾਨ ਹੈ ਹੁਣ ਕਿ ਢਾਹ ਦਿੱਤਾ? ਹੁਣ ਉਹ ਢਾਹ ਕੇ ਨਾ ਉੱਥੇ ਬਦਲ ਦਿੱਤੇ ਜੋ। ਅੱਛਾ ਜੀ, ਉਹਨਾਂ ਹੁਣ ਬਦਲ ਦਿੱਤਾ। ਸਹੀ। ਤੇ ਇੱਥੇ ਹੁਣ ਸਾਡੇ ਇੱਕ ਘਰ ਸੀ ਮਾਜਰਾ ਦਾ ਸਿਰਫ। ਖੂਹ ਵੀ ਪੂਰ ਦਿੱਤਾ? ਖੂਹ ਉਹ ਫਿਰ ਉਹ ਖੂਹ ਪੂਰਿਆ ਗਿਆ ਸੀ। ਫਿਰ ਖੂਹ ਉਹਦਾ ਨਵਾਂ ਲਵਾਇਆ ਸਾਡੇ ਫੁੱਫੜ ਨੇ। ਅੱਛਾ ਜੀ, ਇਹ ਜਿਹੜੇ ਕਾਲੋਵਾਲੀ ਹੈ ਜਾਂ ਇਸ ਪਿੰਡ ਦੇ ਜਿਹੜੇ ਵੀ ਤੁਹਾਡੇ ਇਹ ਹੈ ਤੇ ਕਾਲੋਵਾਲ ਦੇ ਨੇ ਸਾਰੇ? ਹਾਂਜੀ। ਇਹ ਕਿੱਦਾਂ ਗਏ? ਇਹਨਾਂ ਦੇ ਉੱਤੇ ਕੋਈ ਮੁਸੀਬਤ ਤਾਂ ਨਹੀਂ ਪਿੰਡ ਦੇ ਵਿੱਚ? ਕਿਸੇ ਮੁਸਲਮਾਨ ਨੇ ਹਮਲਾ ਤਾਂ ਨਹੀਂ ਕੀਤਾ ਇਹਨਾਂ? ਜਦੋਂ ਸ਼ੇਰੇ ਕੋਟ ਦਾ ਜੱਸਾ ਮਰਿਆ ਨਾ, ਹਾਂਜੀ, ਉਹ ਜਦੋਂ ਬੈਠਾ ਉੱਥੇ ਆਗਦੇ ਲੱਗੇ ਨੇ ਕੋਲ ਵਾਲੇ ਆ ਸੋਟ ਲੱਗੇ ਲਾਉਣ ਬੰਦੇ। ਉਹ ਜੱਸਾ ਲਗਾ ਹੁੰਦਾ ਜੀ ਡਿੱਗੇ ਜੀ ਨੇ ਮਾਰ ਛੱਡ ਕੇ ਆ ਜਾਓ। ਸਾਨੂੰ ਪਿਆਰਾ ਸਿੰਘ ਆਖਿਆ ਸੀ ਵੀ ਤੁਸੀਂ ਕੋਈ ਕਿਸੇ ਨੂੰ ਛੇੜਿਆ ਜੇ ਨਾ ਤੁਸੀਂ ਤੁਹਾਡੀ ਵਾਰ ਲੋਕ ਵਾਲੇ ਦੇਖੇਗਾ। ਅੱਛਾ, ਅਸੀਂ ਇੱਥੇ ਬਹਿ ਰਿਹਾ ਜੀ। ਅਖੀਰੀ ਸ਼ਾਹ ਜੀ ਜ਼ਾਨਾ ਹੋ ਗਈ ਹਾਂ ਜਦੋਂ ਫਿਰ ਬੰਦੇ ਜੁੜ ਕੇ ਆਏ ਕੋਲ ਵਾਲੇ।
ਉਹ ਸਾਨੂੰ ਉਸ ਲੈ ਗਿਆ ਠਾ ਕੇ ਵੀ ਤੁਸੀਂ ਆ ਜਾਓ ਯਾਰ ਨੁਕਸਾਨ ਹੋਵੇਗਾ। ਸਿੱਖ ਆਏ ਸੀ ਕਿ ਮੁਸਲਮਾਨ ਆਏ ਸੀ? ਮੁਸਲਮਾਨ। ਅੱਛਾ, ਮੁਸਲਮਾਨ ਤੁਹਾਨੂੰ ਲੈ ਕੇ ਇੱਥੋਂ? ਹਾਂਜੀ। ਤੋ ਉੱਥੇ ਪਿੰਡ ਦੇ ਉਰਲੇ ਪਾਸੇ ਆ ਕੇ ਅਸੀਂ ਬਹਿ ਗਏ। ਉਹ ਜਿੱਥੇ ਸਾਨੂੰ ਬਹਾਨਾ ਨਹੀਂ ਨਾ, ਉਹ ਸਿੱਖਾਂ ਦੇ ਮਕਾਨ ਸਨ ਤੇ ਕੱਚੇ ਛੱਤੇ ਸਨ। ਉਹ ਇੱਕ ਹਲਕੇ ਉਹਨਾਂ ਦੇ ਅਸੀਂ ਬਸ਼ੀਰ ਉਹਦਾ ਨਾਂ ਸੀ। ਉਹ ਆਖਣ ਗਏ ਤੇ ਸਾਡਾ ਕਬਜ਼ਾ ਹੈ ਸਾਹਿਬ ਆਏ ਨੇ ਜੀ। ਉਹਨਾਂ ਨੂੰ ਗਾਲੀ ਗੋਲੀ ਕੱਢ ਕੇ ਆਖਣ ਲੱਗਾ ਤੁਸੀਂ ਮਾਮੇ ਲੱਗਦੇ ਹੋ ਜੀ, ਪਿੱਡੋਂ ਉਠਾ ਕੇ ਆਉਂਦੇ ਜੇ ਉਹਨਾਂ ਨੂੰ ਸਜਾ ਰਿਹਾ ਲਿਓ ਇੱਥੇ ਜਗ੍ਹਾ ਦਿਓ ਇਹਨਾਂ ਨੂੰ ਬਹਿਣ ਨੂੰ। ਦੂਜੇ ਦੀ ਅੱਧਰੇ ਵਜੇ ਸਨ ਸਾਰੇ, ਉਹ ਖੁੱਲੇ ਸਾਰੇ ਮਕਾਨ ਹੈ ਜੀ। ਉੱਥੋਂ ਵਿੱਚ ਸਿੱਖ ਚਲੇ ਵੀ ਗਏ ਸਨ ਵਿੱਚੋਂ? ਹਾਂਜੀ, ਸਿੱਖ ਟੁੱਟ ਗਿਆ, ਉਧਰ ਹੀ ਟੁੱਟ ਗਿਆ ਸਾਰੇ ਚਲੇ। ਇਹ ਬਟਮੀ ਇਕੱਠੇ ਹੁੰਦੇ ਹਨ ਸਾਰੇ ਜਾ ਕੇ। ਪਿਆਰਾ ਸਿੰਘ ਕਿਦੋਂ ਗਿਆ ਫਿਰ? ਪਿਆਰਾ ਸਿੰਘ ਸਾਨੂੰ ਬੀਬੀਆਂ ਆਪਣੀਆਂ ਦੋਵੇਂ ਸਾਨੂੰ ਲੈ ਗਿਆ ਸੀ ਨਾ। ਕਿਉਂ? ਭਈ ਤੁਸੀਂ ਇਹਨਾਂ ਨੂੰ ਰੱਖੋ ਇੱਥੇ ਬੇਗਮ ਉਹਦੀਆਂ? ਬੇਗਮਾਂ ਨੂੰ ਤੇ ਤੁਸੀਂ ਇਹਨਾਂ ਦੀ ਹਿਫਾਜ਼ਤ ਅੱਛਾ, ਹਿਫਾਜ਼ਤ ਕਰਨਾ। ਹਾਂਜੀ, ਤੇ ਕੱਲ ਨੂੰ ਮਾਵਾਂਗਾ ਤੇ ਫਿਰ ਲੈ ਜਾਵਾਂਗਾ। ਹਾਂ। ਇਹ ਫਿਰ ਅਗਲੇ ਦਿਨ ਆਇਆ ਜੋ ਜੱਸਾ ਮਰ ਗਿਆ ਨਾ ਇਹ, ਫਿਰ ਉਹ ਆਇਆ ਉਹ। ਫਿਰ ਉਹ ਬੀਬੀ ਨੇ ਪੁੱਛਿਆ ਵੀ ਤੁਹਾਡਾ ਸਲੂਕ ਕਿਵੇਂ ਦਾ ਕੀਤਾ? ਉਹਨੇ ਕਿਹਾ ਅਸੀਂ ਭੈਣਾਂ ਭਰਾਵਾਂਗੇ ਜਿਵੇਂ ਕਰੇ ਤਾਂ ਅਸੀਂ ਉਸੇ ਰਹੇ ਹਾਂ। ਰੋਟੀ ਟੁਕਰ ਸਾਨੂੰ ਮਿਲਦਾ ਰਿਹਾ, ਦੁੱਧ ਪੀਂਦੇ ਰਿਹਾ, ਸਭ ਕੁਝ ਕਰਦਾ ਰਿਹਾ। ਫਿਰ ਉਹ ਨਾਗ ਡਾਲ ਲੈ ਗਏ। ਉਹਨੇ ਆਖਿਆ ਮੈਂ ਵੀ ਇੱਥੇ ਰਹਿਣਾ। ਆਪ ਪਿੱਛੇ ਦੁਸ਼ਮਣੀਆਂ ਆਉਂਦੇ ਰਹੇ ਨੇ, ਪਿੱਛੇ ਘੋੜੀਆਂ ਦੇ। ਇਹ ਗਿਆ ਨਹੀਂ ਇੱਥੇ ਫਰੂਕਾਬਾਦ ਦੇ ਕੋਲ। ਅੱਛਾ। ਪਿੰਡ ਉੱਥੇ ਇਕੱਠਿਆ ਹੋਣਾ ਸੀ ਤੇ ਉਹ ਇੱਥੇ ਮਰ ਗਏ। ਇੱਥੇ ਫਿਰ ਬੀਬੀਆਂ ਸਵੇਰ ਨੂੰ ਜਿਹੜੇ ਆਈਆਂ ਨਾ, ਇੱਕ ਜਵਾਨ ਬੀਬੀ ਨਿਸ਼ੋ ਗੋਰੀ ਖਤਰਾਣੀ ਸੀ ਉਹ। ਹਾਂਜੀ। ਤੇ ਉਹਦਾ ਭਰਾ ਬੁੱਢਾ ਇੱਥੇ, ਉਹ ਜਿਹਾ ਮੁੰਡਾ ਕੋਈ ਨਹੀਂ, ਉਹਨੇ ਮੋਢੇ ਉਹਦੇ ਲੱਤੇ 'ਚ ਫੈਰ ਵੱਜਿਆ ਮੁੰਡੇ ਦੇ ਮੁੰਡੇ ਦੇ 'ਚ। ਅੱਛਾ। ਤੇ ਉਹਨੂੰ ਮੋਢਾ ਚੁੱਕਿਆ ਤੇ ਖੁੰਬਾਂ ਵਿਚਾਰੀਆਂ ਨੇ ਝੋਲੀਆਂ ਪਾਈਆਂ, ਬਾਰਿਸ਼ ਬੜੀ ਪੈਂਦੀ ਸੀ। ਤੇ ਇੱਥੇ ਫਿਰ ਇੱਥੇ ਆ ਪੁਲੀਏ ਮੂੰਹ ਜੱਗੇ ਅਗਲੇ ਪਾਸੇ ਉੱਥੇ ਖਲੋ ਗਏ। ਉਹਨੇ ਪੁੱਛਿਆ ਤੁਸੀਂ ਕੌਣ ਹੋ? ਅਸੀਂ ਜੱਟ ਮੁਸਲਮਾਨ ਹੁੰਦੇ ਆ। ਡਰਦੀਆਂ ਵਿਚਾਰੀਆਂ ਬੀਬੀਆਂ ਕੁੜੀਆਂ ਜਿਹੜੀਆਂ ਨਾ। ਅੱਛਾ। ਦੋ ਭੈਣਾਂ ਸਨ ਉਹ। ਅਸੀਂ ਜੱਟ ਮੁਸਲਮਾਨ ਹੁੰਦੇ ਆ ਜੀ। ਅਸੀਂ ਚਲੋ ਠੀਕ ਹੈ। ਉਹਨੇ ਰੋਟੀ ਛੋਟੀ ਖਵਾਈ। ਉਹਨੇ ਕਿਹਾ ਤੁਸੀਂ ਬੀਬੀ ਹੁਣ ਨਿਕਲ ਜਾਵੋ, ਪਿੰਡ ਸਿੱਧੀ ਸੜਕੇ ਨਾ ਜਾਏ, ਤੁਸੀਂ ਰਾਹ ਛੱਡ ਕੇ ਜਾਇਆ ਜੇ। ਉਹ ਵਈ ਤੁਹਾਨੂੰ ਨੂੰ ਗਈਆਂ ਪਿੰਡ ਅਗਲਾ ਬੜਾ ਕੇ ਉੱਤੋਂ ਦੀ ਫੜੇ ਮਾਰ ਛੱਡੀਆਂ ਕਿ ਬਚ ਗਈਆਂ। ਉਹ ਸੱਚਾ ਸੌਦਾ ਫਰੂਕਾਬਾਦ ਦੇ ਕੋਲ। ਹਾਂਜੀ। ਉੱਥੇ ਸੌਦੇ ਸਾਰੇ ਇਕੱਠੇ ਹੁੰਦੇ ਨੇ ਉੱਥੇ। ਸਾਡੇ ਕਾਲੋਵਾਲ ਦੇ ਵਿੱਚ ਮੁਸਲਮਾਨ ਨੇ ਆਪਸ 'ਚ ਹਮਲਾ ਤਾਂ ਨਹੀਂ ਕੀਤਾ? ਨਹੀਂ, ਤੰਗ ਤਾਂ ਨਹੀਂ ਕੀਤਾ ਉਹਨਾਂ ਨੂੰ? ਨਹੀਂ ਨਹੀਂ। ਉਹਨਾਂ ਦਾ ਸਮਾਨ ਕਿਹਨੇ ਲੁੱਟਿਆ ਹੈ ਦੱਸੋ? ਸਮਾਨ ਮੈਂ ਦੱਸ ਰਿਹਾ ਅੱਜ ਚਲਤੇ ਗਏ ਉਹ ਲੋਕ ਜਦੋਂ ਅਸੀਂ ਬਹਿ ਗਏ ਨਾ ਜਾ ਕੇ ਉੱਥੇ ਰਾਤ ਨੂੰ। ਹਾਂਜੀ। ਤੇ ਬਾਰਿਸ਼ ਬੜੀ ਹੁੰਦੀ ਸੀ ਤੇ ਕੋਈ ਅੱਧੀ ਰਾਤ ਦਾ ਟਾਈਮ ਜਿਹੜੇ ਆ ਜੰਦਰੇ ਭਰਨ ਲੱਗ ਪਿਆ। ਫਿਰ ਮੁਸਲਮਾਨ ਨਾਲ ਦੇ ਪਿੰਡਾਂ ਵਾਲੇ ਆ ਕੇ ਕਿ ਉਸੇ ਨਹੀਂ ਕੋਲ ਵਾਲੇ ਦੇ। ਅੱਛਾ। ਆਪਾਂ ਆਪਣੇ ਸਾਰੇ ਪਿੰਡਾਂ ਦੀ ਟੁਰ ਗਏ ਹਾਂ ਤੇ ਆਪਾਂ ਆਪਣੀ ਪਿੰਡਾਂ ਦੇ ਸਾਹਮਣਾ ਸੀ। ਅੱਛਾ। ਇਹਨਾਂ ਫਿਰ ਲੁੱਟ ਮਾਰ ਕੀਤੀ ਜਿਹੜੀ ਜੋ ਕੁਝ ਲੱਭੀ ਲਈ ਆ। ਇੱਕ ਪੜੋਲਾ ਸੀ ਉਹਦੇ ਥੱਲੇ ਸੀ ਕੁੱਜਾ ਏਦਾਂ ਕੋ ਪਿਆ, ਉਹਦਾ ਉੱਤੋਂ ਮੂੰਹ ਬੱਧਾ ਸੀ। ਉਹ ਕੁੱਜੇ ਨੂੰ ਹੱਥ ਪਾ ਲਿਆ ਤਿੰਨਾਂ ਬੰਦਿਆਂ ਨੇ। ਇੱਕ ਮੇਰੇ ਬਾਪ ਨੇ ਤੇ ਦੋ ਹੋਰ ਸਨ ਉਹਨਾਂ ਨੇ। ਇਹ ਮੇਰਾ ਬਾਪ ਖਿੱਚ ਥਰੂ ਕੇ ਨਾ ਇਹਨੇ ਕੱਛੇ ਲਾਇਆ ਤੇ ਦੱਸਣ ਦੀ ਕੀਤੀ। ਘਰ ਕਿਹਦਾ ਸੀ ਉਹ? ਘਰ ਸੀ ਸਿੱਖ ਦਾ ਹੀ ਸੀ। ਅੱਛਾ। ਇਹ ਨਹੀਂ ਪਤਾ ਹੁਣ ਕਿਹੜੇ ਸਿੱਖ ਦਾ ਸੀ। ਅੱਛਾ। ਇਹ ਉਹ ਆਂਦਾ ਜੇ ਖੋਲਿਆ ਉਹ ਕੌਡੀਆਂ ਜਿਹੜੇ ਕਲੀਰੇ ਕੱਢਦੀਆਂ ਨੇ ਬੀਬੀਆਂ ਉਹ। ਹਾਂਜੀ। ਜਿਵੇਂ ਸਾਡੇ ਬਣਾਉਂਦੇ ਨੇ ਲਬਾਰ ਮੂਲ ਕਰੋਸ਼ੀਏ ਨਾਲ। ਅੱਛਾ। ਉਹ ਖੋੜਿਆ ਦੀ ਕੌਡੀਆਂ ਉਹ ਕੌਡੀਆਂ ਬੱਦੀਆਂ ਸਾਰੀਆਂ। ਨਿੱਕੀਆਂ ਜਿਹੜੀਆਂ ਕੌਡੀਆਂ ਹੁੰਦੀਆਂ। ਕੌਡੀਆਂ ਉਹ ਘੜਾ ਭਰਿਆ ਸੀ ਉਹ ਚਿੱਟੂਆ ਦਾ। ਅੱਛਾ। ਮੈਂ ਵੀ ਫਿਰ ਉਹ ਲੁੱਟ ਮਾਰ ਕੇ ਮੈਂ ਭੱਜ ਗਿਆ। ਉਹ ਖੱਤਰੀ ਸੀ, ਉਹਦਾ ਨਾਂ ਸੀ ਬਿਹਾਰੀ। ਅੱਛਾ। ਇੱਥੇ ਰਹਿੰਦਾ ਸੀ? ਨਹੀਂ, ਕੋਲ ਵਾਲੇ। ਅਸੀਂ ਕੋਲ ਵਾਲੇ ਜੁੜ ਗਿਆ ਫਿਰ। ਅੱਛਾ। ਉਹ ਖੱਤਰੀ ਸੀ, ਉਹਦੀ ਦੁਕਾਨ ਲੁੱਟ ਕੇ ਲੋਕੀ ਲੈ ਗਏ ਤੇ ਉਹ ਡੱਬਾ ਸੀ ਉਹਦੇ ਵਿੱਚ ਪਈ ਇੱਕ ਬੈਟਰੀ। ਹਾਂਜੀ। ਅੱਜ ਮੇਰੇ ਕੋਲ ਆਏ ਹੁਣ ਵੀ ਜਗਾਣ। ਹਾਂ, ਉਹ ਬੈਟਰੀ ਉਹ ਮੈਂ ਫੜੀ, ਇੱਕ ਬੋਤਲ ਫੜੀ। ਉਹ ਹਲੇ ਵੀ ਹੈਗੀ ਹੈ? ਨਹੀਂ, ਉਹ ਤੇ ਖਤਮ ਹੋ ਗਈ ਹੋਰ ਸੀ। ਉਹਦਾ ਸਾਲੀ ਕੋਈ ਲੱਭਦੇ ਉਹਦੇ। ਅੱਛਾ। ਅੱਛਾ। ਤੇ ਉਹ ਮੈਂ ਇਹ ਦੋ ਸ਼ਹੀਦ ਲੁੱਟ ਮਾਰ ਗਏ, ਇੱਕ ਬੈਟਰੀ ਤੇ ਇੱਕ ਬੋਤਲ। ਅੱਛਾ। ਮੈਂ ਫਿਰ ਸਾਨੂੰ ਉੱਥੇ ਲੱਭ ਗਿਆ ਦੇਜ ਘਾ ਅੱਧੀ ਦੇਖਦਾ। ਅਸੀਂ ਸਾਰੇ ਜੀਵ ਘਿਓ ਬੜੇ ਪੀਪਿਆਂ ਦੇ ਪੀਪੇ ਘਿਓ ਦੀ ਗੁੜ ਘਿਓ ਜੇ ਲੁੱਟ ਮਾਰ ਕਰਕੇ ਲਈ ਆਏ ਜੀ। ਅਸੀਂ ਉਹ ਫਿਰ ਥੋੜੇ ਦਿਨ ਬਾਅਦ ਮਗਰੋਂ ਫਿਰ ਅਮਨ ਚਾਨਾ ਹੋ ਗਿਆ। ਫਿਰ ਉਹ ਜਿਹੜੇ ਮਹਾਜਰ ਭਰਾ ਉੱਧਰੋਂ ਆਏ, ਉਹਨਾਂ ਵਾਸਤੇ ਸਮਾਨ ਜਿੰਨਾ ਹੈ ਸਾਰਿਆਂ ਘਰਾਂ 'ਚ ਕਢਾਇਆ। ਸਾਡਾ ਤਾਂ ਇਹ ਉੱਥੇ ਪਿਆ ਸੀ ਅਜੇ। ਅਲੱਗ ਜਿਹੜੇ ਖਾ ਬੈਠੇ ਨਾ ਉਹ ਅਸੀਂ ਖਾ ਬੈਠੇ ਆ ਘਿਓ ਚੌਲ ਤੇ ਗੁੜ। ਇਹ ਅਸਾਂ ਖਾ ਲਿਆ ਜਿਹੜਾ ਸੀ ਕੋਲ ਕੋਈ, ਤੇ ਦੂਜਾ ਸਮਾਨ ਚੁੱਕੋ ਤੇ ਦਿੱਤੀਆਂ ਉਹਨਾਂ ਨੂੰ। ਮੁਝੇ ਸਭ ਕੁਝ ਦੇਤੀ ਉਹਨਾਂ ਨੇ। ਮੱਝਾਂ ਛੱਜਾਂ ਜਿਹੜੀਆਂ ਸਿੱਖਾਂ ਦੀਆਂ ਸੀ ਉਹ ਅਵਾਰੇ ਹੋ ਗਏ ਖੁਦ, ਅਗਰ ਖੋਲ ਗਏ ਨਾ ਉਹ ਕੋਈ ਤੂੰ ਫੜ ਲਿਆ, ਕੋਈ ਮੈਂ ਫੜ ਲਿਆ, ਕੋਈ ਕਿਸੇ ਫੜ ਲਿਆ। ਹੁਣ ਉਹ ਜ਼ਮੀਨ ਜਿਹੜੀ ਸੀ
ਪਿਆਰਾ ਸਿੰਘ ਦੀ ਕਿਹਨੂੰ ਪਈ ਹੈ? ਉਹ ਹੁਣ ਤਾਂ ਕਈਆਂ ਘਰਾਂ ਨੂੰ ਪੈ ਗਈ ਹੈ ਉਹ। ਅੱਛਾ ਜੀ। ਹਾਂ ਉਹ ਅੱਗੋਂ ਕਿ ਉਧਰੋਂ ਆਏ ਜਿਹੜੇ ਇੰਡੀਆ ਤੋਂ ਜਿਹੜੇ ਉਹਨਾਂ ਉਧਰ ਨੂੰ। ਇੰਡੀਆ ਚੋਂ ਉਹਨਾਂ ਔਰ ਇੱਥੇ ਕੋਈ ਨਹੀਂ ਕਿਸੇ ਨੂੰ ਮਿਲੀ। ਇੱਥੋਂ ਵਾਲੇ ਜਿਹੜੇ ਰਹਿਣ ਵਾਲੇ ਕਦੀ ਕੋਈ ਖੱਤ ਪੱਤਰ ਆਇਆ ਉਹਨਾਂ ਦਾ? ਨਹੀਂ ਸਾਨੂੰ ਕੋਈ ਪਤਾ ਕੋਈ ਨਹੀਂ ਆਇਆ। ਕਿ ਦਿਲ ਨਹੀਂ ਕਰਦਾ ਕਿ ਉਹਨਾਂ ਦੀ ਕੋਈ ਲਾਤ ਤੁਹਾਡਾ ਰਾਬਤਾ ਕਰੇ? ਨਹੀਂ ਉਹ ਤਾਂ ਕੋਈ ਗੱਲ ਨਹੀਂ ਹੁਣ ਹੈ ਉਹ ਕੋਈ ਨਹੀਂ ਆਇਆ। ਪਿਆਰੇ ਸਿੰਘ ਦਾ ਇੱਥੇ ਜ਼ਿਆਦਾ ਰਿਹਾ ਕਿ ਮਰਾ ਸੀ। ਨਹੀਂ ਮੈਂ ਕਿਹਾ ਦਿਲ ਕਰਦਾ ਤੁਹਾਡਾ ਉਹਨਾਂ ਨਾਲ ਗੱਲ ਹੋਵੇ ਤੁਹਾਡੀ ਉਹਨਾਂ ਦੇ ਖਾਨਦਾਨ? ਨਹੀਂ ਉਹ ਜਦੋਂ ਮੂੰਹ ਮਰ ਖੱਬ ਗਏ ਹੋਣਗੇ ਜੀ ਛੋਟੇ ਛੋਟੇ ਹੁੰਦਿਆਂ ਤੇ ਉਹਨਾਂ ਦਾ ਕੋਈ ਬੱਚਾ ਬੁੱਚਾ ਤੇ ਉਹਨਾਂ ਦੀ ਲਾਤ ਬੱਚਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਉਹ ਛੋਟੇ ਛੋਟੇ ਵਾਲੇ ਬੱਚੇ ਨਹੀਂ ਹੁਣ ਜਿਹੜੀ ਇਹਨਾਂ ਨੇ ਗੱਲਾਂ ਉਹ ਜੇ ਬੱਚੇ ਜਿਹੜੇ ਨੇ ਉਹ ਕਈ ਖੇਡਦੇ ਆ। ਗੱਲਾਂ ਨਾਲ ਵਾਕਿਫ ਹੋ ਜਾਣਗੇ ਉਹ ਤੁਹਾਡੇ ਹਾਂ ਜਿਹੜੇ ਉਹ ਤੁਸੀਂ ਗੱਲਾਂ ਨਹੀਂ ਉਹਨੇ ਜੋ ਪਿਆਰੇ ਸਿੰਘ ਦੇ ਵਿੱਚ ਕੋਈ ਨਹੀਂ ਆਇਆ ਪਰਤ ਕੇ ਤੇ ਨਹੀਂ ਆਇਆ ਕੋਈ? ਕੋਈ ਨਾ ਕੋਈ ਪਿੱਛੇ ਹੋਏਗਾ ਹੀ ਨਾ। ਤੇ ਹੋਰ ਆਇਆ ਕੋਈ ਸਿੱਖ? ਹੁਣ ਨਹੀਂ ਸਿੱਖ ਕੋਈ ਨਹੀਂ ਆਇਆ। ਕੋਲੋਂ ਵਾਲੇ ਭਾਵੇਂ ਕੋ ਆਇਆ ਹੋਵੇ ਸਾਡੇ ਕੋਲ ਕੋਈ ਨਹੀਂ ਆਇਆ। ਠੀਕ ਹੋ ਗਿਆ ਬਜ਼ੁਰਗੋ, ਚਲੋ ਜੀ ਚੰਗਾ ਲੱਗਾ ਤੁਹਾਡਾ ਗੱਲਬਾਤ ਕਰਕੇ। ਅੱਲਾਹ ਤਾਲਾ ਯਾਦ ਕਰੇ ਬੜਾ ਜੀ। ਅਗਰ ਤੇ ਤੁਹਾਡਾ ਕੋਈ ਨੰਬਰ ਹੈਗਾ ਤੇ ਆਪਣਾ ਨੰਬਰ ਬੋਲ ਕੇ ਦੱਸੋ, ਅਗਰ ਤੁਹਾਡਾ ਕੋਈ ਰਾਬਤਾ ਕਰ ਲੇ ਉਧਰੋਂ। 0347 63 6328 103 103। ਕੀ ਨਾਮ ਹੈ ਤੁਹਾਡਾ? ਸੁਲਤਾਨ ਅਹਿਮਦ। ਸੁਲਤਾਨ ਅਹਿਮਦ। ਹਾਂ ਠੀਕ ਹੈ ਜੀ। ਅਗਰ ਕੋਈ ਰਾਬਤਾ ਕਰਨਾ ਚਾਹੇ ਤੇ ਬਜ਼ੁਰਗਾਂ ਨਾਲ ਗੱਲ ਕਰਵਾ ਦੇਣਾ। ਮੀਆਂ ਮੁਹੰਮਦ ਰਮਜ਼ਾਨ ਦਾ ਬੇਟਾ। ਸਹੀ ਹੋ ਗਿਆ ਜੀ। ਹਾਂ ਠੀਕ ਹੋ ਗਿਆ ਬਜ਼ੁਰਗੋ। ਅੱਛਾ ਜੀ ਅੱਲਾਹ ਪਾਕ ਜੀ।